ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ 18 ਜਨਵਰੀ ਦਿਨ ਹੈਗਾ ਜੀ ਸੋਮਵਾਰ। ਆਪਣੇ ਨਾਲ ਸੈਨ ਹੋਜ਼ੇ ਤੋਂ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 18 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ। ਇਹਨਾਂ ਦੇ ਆਫਿਸ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਚ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ ਸਾਰੇ ਜਾਣੇ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ, ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਹੁਣ ਜਾਂਦੇ ਜਾਂਦੇ ਕਾਫੀ ਲੋਕਾਂ ਨੂੰ ਜਿਹੜੀ ਆ 11th ਆਵਰ ਜਿਹੜੀ ਮਾਫੀ ਆ ਉਹ ਦੇਣ ਜਾ ਰਹੇ ਆ। ਕਹਿੰਦੇ ਟ੍ਰੈਡੀਸ਼ਨ ਹੀ ਆ, ਈਵਨ ਦੋ ਕੋਈ ਬਾਹਲਾ ਡਿਫਰੈਂਟ ਨਹੀਂ, ਪਰ 100 ਦੇ ਕਰੀਬ ਜਿਹੜੀਆਂ ਆ ਉਹ ਲੋਕਾਂ ਨੂੰ ਮਾਫ ਕਰਨ ਜਾ ਰਹੇ ਆ, ਜਿਹਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਐਸੋਸੀਏਟਸ ਵੀ ਹੈਗੇ ਆ, ਜਿੱਦਾਂ ਰੋਜਰ ਸਟੋਨ, ਮਾਈਕਲ ਫਲਿਨ ਅਤੇ ਹੋਰ ਜਿਹੜੇ ਕਈ ਕ੍ਰਿਮੀਨਲ ਜਿਹੜੇ ਆ, ਜੈਰਡ ਕਸ਼ਨਰ ਦਾ ਫਾਦਰ ਚਾਰਲਸ, ਬਲੈਕ ਵਾਟਰ ਸਿਕਿਉਰਿਟੀ ਗਾਰਡਸ ਜਿਨ੍ਹਾਂ ਨੇ ਸ਼ਰੇਆਮ ਇਰਾਕ ਦੇ ਵਿੱਚ ਸਿਵਲੀਅਨਸ ਨੂੰ ਮਾਰਿਆ ਸੀ ਉਹ। ਸੋ ਇੱਦਾਂ ਦੇ ਕਈ ਹਾਈ ਪ੍ਰੋਫਾਈਲ ਜਿਹੜੇ ਹੈਗੇ ਆ ਜਿਨ੍ਹਾਂ ਦੇ ਉੱਤੇ ਚਾਰਜਸ ਲੱਗੇ ਸੀ, ਉਹਨਾਂ ਨੂੰ ਵੀ ਉਹ ਮਾਫ ਕਰਨ ਜਾ ਰਹੇ ਆ। ਸੋ 100 ਦੇ ਕਰੀਬ ਹੋਣਗੇ। ਸੋ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਵੀ ਕਹਿੰਦੇ ਵੀ 330 ਦੇ ਕਰੀਬ ਇੰਡੀਵਿਜੂਅਲਸ ਨੂੰ ਮਾਫੀ ਦਿੱਤੀ ਸੀ ਜਿਸ ਦਿਨ ਉਹ ਆਫਿਸ ਛੱਡ ਕੇ ਗਏ ਸੀ। ਉਸ ਤੋਂ ਕੁਛ ਸਮਾਂ ਪਹਿਲਾਂ ਉਹਦੇ ਵਿੱਚ ਵੀ ਕੁਛ ਸੀਗੇ ਲੋਕ ਜਿਨ੍ਹਾਂ ਨੂੰ ਸਜ਼ਾ, ਕਈ ਲੋ ਲੈਵਲ ਜਿਨ੍ਹਾਂ ਨੂੰ ਸਜ਼ਾ ਹੋਈਆਂ ਸੀ ਜਾਂ ਕੋਈ ਛੋਟੀ ਮੋਟੀ ਡਰੱਗ ਵਾਲੀਆਂ ਉੱਦਾਂ ਦੇ ਵੀ ਸੀ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੇ ਵੀ 140 ਦੇ ਕਰੀਬ ਲੋਕਾਂ ਨੂੰ ਮਾਫੀ ਦਿੱਤੀ ਸੀ। ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਉਹਨਾਂ ਨੇ 25 ਲੋਕਾਂ ਨੂੰ, ਅਤੇ ਜਿੰਮੀ ਕਾਰਟਰ ਜਿਹੜੇ ਪ੍ਰੈਜ਼ੀਡੈਂਟ ਰਹੇ ਹੈਗੇ ਆ ਉਹਨਾਂ ਨੇ ਸਿਰਫ ਇੱਕ ਲੜਕੀ ਨੂੰ ਹੀ ਜਿਹੜੀ ਆ ਮਾਫੀ ਦਿੱਤੀ ਸੀ। ਜੀ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਉੱਧਰ ਰਾਸ਼ਟਰਪਤੀ ਟਰੰਪ ਜਾਂਦੇ ਜਾਂਦੇ ਮਾਫੀਆਂ ਦੀ ਝੜੀ ਲਾ ਰਹੇ ਆ ਅਤੇ ਖਬਰਾਂ ਜਿਹੜੀਆਂ ਇਹ ਆ ਰਹੀਆਂ ਵੀ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਸਹੁੰ ਚੁੱਕਣ ਤੋਂ ਬਾਅਦ ਦੇ ਵਿੱਚ ਦਰਜਨ ਦੇ ਤਕਰੀਬਨ ਐਗਜ਼ੀਕਿਊਟਿਵ ਆਰਡਰਸ ਆਪਣੇ ਪਹਿਲੇ ਕੁਛ ਦਿਨਾਂ ਦੇ ਵਿੱਚ ਜਿਹੜੇ ਉਹ ਲੈ ਕੇ ਆਉਣਗੇ, ਜਿਨ੍ਹਾਂ ਵਿੱਚ ਕਹਿੰਦੇ ਇਹ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਟਰੰਪ ਪ੍ਰਸ਼ਾਸਨ ਦੇ ਦੁਆਰਾ ਉਹਨਾਂ ਦੇ ਐਗਜ਼ੀਕਿਊਟਿਵ ਆਰਡਰਸ ਨੂੰ ਬੇਸਿਕਲੀ ਜਿਹੜਾ ਉਲਟ ਕਰਨਾ ਜਿਹੜਾ ਹੋਊਗਾ, ਜਿਨ੍ਹਾਂ ਵਿੱਚ ਕਹਿੰਦੇ ਜਿਹੜਾ ਟਰੈਵਲ ਬੈਨ ਜਿਹੜਾ ਮੈਜੋਰਟੀ ਮੁਸਲਿਮ ਕੰਟਰੀਜ਼ ਦੇ ਉੱਤੇ ਲਾਇਆ ਗਿਆ ਸੀ ਉਸ ਨੂੰ ਰਿਸੈਂਡ ਕਰਨਾ, ਯਾਨੀ ਕਿ ਉਸ ਨੂੰ ਵਾਪਸ ਲੈਣਾ। ਦੂਜੇ ਪਾਸੇ ਪੈਰਿਸ ਕਲਾਈਮੇਟ ਅਕੋਰਡ ਜਿਹੜਾ ਓਬਾਮਾ ਕਾਰਜਕਾਲ ਦੇ ਦੌਰਾਨ ਸਮਝੌਤਾ ਹੋਇਆ ਸੀਗਾ, ਗੱਲ ਕੀਤੀ ਸੀ, ਉਹਨਾਂ ਨੂੰ ਟਰੰਪ ਕਾਰਜਕਾਲ ਨੇ ਉਸ ਦੇ ਵਿੱਚੋਂ ਅਮਰੀਕਾ ਨੂੰ ਬਾਹਰ ਕੱਢ ਲਿਆ ਸੀ। ਇਹ ਕਹਿੰਦੇ ਆ ਵੀ ਅਸੀਂ ਮੁੜ ਦੁਬਾਰਾ ਜਿਹੜਾ ਆ ਇਸ ਨੂੰ ਵਾਪਸ ਜਿਹੜਾ ਆ ਉਹ ਉਸ ਦੇ ਵਿੱਚ ਲੈ ਕੇ ਜਾਣਾ ਹੈਗਾ ਆ। ਸੋ ਕਾਫੀ ਜਿਹੜੇ ਇੱਦਾਂ ਦੇ ਇਹਨਾਂ ਨੇ ਹਰਜੋਤ ਸਿੰਘ ਜੀ ਜਿਹੜੇ ਉਹ ਕਰਨੇ ਆ। ਉੱਧਰ ਕਹਿੰਦੇ ਵੀ COVID-19 ਪੈਂਡੈਮਿਕ ਨੂੰ ਲੈ ਕੇ ਵੀ ਇੱਕ ਐਗਜ਼ੀਕਿਊਟਿਵ ਐਕਸ਼ਨ ਜਿਹੜੇ ਆ ਉਹ ਸਾਈਨ ਕਰਨਗੇ, ਜਿਨ੍ਹਾਂ ਵਿੱਚ ਸਕੂਲਸ ਨੂੰ ਜਿਹੜਾ ਸੇਫਲੀ ਅਤੇ ਬਿਜ਼ਨਸਿਸ ਨੂੰ ਸੇਫਲੀ ਕਿੱਦਾਂ ਓਪਨ ਕਰਨਾ ਆ, ਐਕਸਪੈਂਡ ਕਰਨਾ ਆ, ਜਿਹੜਾ ਆ ਟੈਸਟਿੰਗ ਨੂੰ ਲੈ ਕੇ, ਅਤੇ ਕਲੀਅਰ ਪਬਲਿਕ ਹੈਲਥ ਸਟੈਂਡਰਡਸ ਜਿਹੜੇ ਆ ਉਹ ਬਣਾਉਣਗੇ। ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਬਾਈਡਨ ਇਸ ਨੂੰ ਅੱਗੇ ਵਧਾਉਂਦੇ ਹੋਏ ਬਾਏ ਅਮੈਰੀਕਨ ਪ੍ਰੋਵੀਜ਼ਨਸ ਕਰਕੇ ਇੱਦਾਂ ਦਾ ਇੱਕ ਨਵਾਂ ਜਿਹੜਾ ਆ ਉਹ ਐਗਜ਼ੀਕਿਊਟਿਵ ਆਰਡਰ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਸਕਦੇ ਹੈਗੇ ਆ। ਸੋ ਕਾਫੀ ਜਿਹੜਾ ਇਹਨਾਂ ਨੇ ਪਹਿਲੇ ਸ਼ੁਰੂਆਤੀ
ਜਿਹੜੇ ਦਿਨਾਂ ਦੇ ਵਿੱਚ ਆਪਣੇ ਜਿਹੜੀਆਂ ਕਹਿ ਸਕਦੇ ਵੀ ਜਿਹੜੀਆਂ ਚੁਣਾਵੀ ਗੱਲਾਂ ਚੁਣਾਵੀ ਵਾਅਦੇ ਕੀਤੇ ਸੀ ਉਹਨਾਂ ਨੂੰ ਜਿਹੜਾ ਐਗਜ਼ੀਕਿਊਟਿਵ ਆਰਡਰਸ ਦੇ ਤਹਿਤ ਜਿਹੜਾ ਆ ਉਹਨਾਂ ਨੇ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਇਹ ਲੋਕਾਂ ਨੂੰ ਲੈ ਕੇ ਜਾਂ ਇਹਨਾਂ ਦੇ ਜਿਹੜੇ ਪੋਲੀਟੀਕਲ ਆਪੋਜੀਸ਼ਨ ਵਾਲੇ ਹੈਗੇ ਆ ਉਹਨਾਂ ਨੂੰ ਇਹ ਕਿੰਨੀ ਕੁ ਰਾਸ ਆਉਂਦੀ ਹੈ, ਕਿੰਨਾ ਕੁ ਇਹਨਾਂ ਨੂੰ ਰਾਸ ਆਉਂਦੀ ਆ, ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੇਗਾ। ਅਤੇ ਇੱਧਰ ਇਨਾਗੂਰੇਸ਼ਨ ਨੂੰ ਲੈ ਕੇ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਹੁਣ ਥੋੜ੍ਹੇ ਹੀ ਜਿਹੜੇ ਉਹ ਦਿਨ ਰਹਿ ਗਏ ਆ। FBI ਦੇ ਦੁਆਰਾ ਜਿਹੜੇ ਇੱਕ ਹਿਸਾਬ ਦੇ ਨਾਲ ਵਾਸ਼ਿੰਗਟਨ DC ਨੂੰ ਸੁਰੱਖਿਆ ਦੇਣ ਦੇ ਲਈ ਪ੍ਰਦਾਨ ਕਰਨ ਦੇ ਲਈ ਨੈਸ਼ਨਲ ਗਾਰਡਸ ਬੁਲਾਏ ਗਏ ਆ। ਕਹਿੰਦੇ ਆ ਉਹਨਾਂ ਦੀ ਵੀ ਵੈਟਿੰਗ ਜਿਹੜੀ ਉਹ ਕੀਤੀ ਜਾ ਰਹੀ ਆ, ਉਹਨਾਂ ਦੀ ਵੀ ਇੱਕ ਹਿਸਾਬ ਦੇ ਨਾਲ ਬੈਕਗਰਾਊਂਡ ਚੈੱਕ ਹੁਣ ਹੋਵੇਗੀ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਡਰ ਆ ਜਾਂ ਇਹ ਗੱਲ ਜਿਹੜੀ ਉਹਨਾਂ ਨੇ ਆਖੀ ਆ, ਕਹਿ ਰਹੇ ਆ ਇਸ ਐਕਸ਼ਨ ਦੇ ਜ਼ਰੀਏ ਵੀ ਇਨਾਗੂਰੇਸ਼ਨ ਦੇ ਦੌਰਾਨ ਇਨਸਾਈਡ ਕੋਈ ਜੋਬ ਜਿੱਦਾਂ ਕਹਿ ਲਓ ਵੀ ਅੰਦਰੂਨੀ ਤੌਰ ਦੇ ਉੱਤੇ ਵੀ ਕੋਈ ਖਤਰਾ ਜਿਹੜਾ ਆ ਉਹ ਉਹਨਾਂ ਨੂੰ ਲੱਗ ਰਿਹਾ, ਜਿਸ ਕਰਕੇ ਨੈਸ਼ਨਲ ਗਾਰਡਸ ਦੀ ਵੀ ਇਹ ਬੈਕਗਰਾਊਂਡ ਚੈੱਕ ਵੈਟਿੰਗ ਜਿਹੜੀ ਆ ਉਹ ਕਰ ਰਹੇ ਹੈਗੇ ਆ। ਕਿਉਂਕਿ ਜਿਹੜਾ 6 ਜਨਵਰੀ ਨੂੰ ਕੈਪੀਟਲ ਬਰੀਚ ਹੋਇਆ ਸੀ ਉਸ ਦੇ ਵਿੱਚ ਆਪਾਂ ਦੇਖਿਆ ਵੀ ਕਈ ਆਰਮੀ ਵੈਟ ਵੀ ਜਿਹੜੇ ਉਸ ਦੇ ਵਿੱਚ ਮੌਜੂਦ ਸੀਗੇ, ਕਈ ਆਫ ਡਿਊਟੀ ਪੁਲਿਸ ਵਾਲੇ ਅਤੇ ਕਈ ਜਿਹੜੇ ਆ ਸਾਬਕਾ ਪੁਲਿਸ ਅਫਸਰ, ਇੱਥੋਂ ਤੱਕ ਕਿ ਕਈ ਫਾਇਰ ਫਾਈਟਰ ਵੀ ਜਿਹੜੇ ਇਸ ਦੇ ਵਿੱਚ ਉਸ ਜਿਹੜੇ ਕੈਪੀਟਲ ਬਰੀਚ ਦੇ ਵਿੱਚ ਜਿਹੜੇ ਉਹ ਮੌਜੂਦ ਸੀਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਇੱਕ ਕਿਤੇ ਨਾ ਕਿਤੇ ਬੜੀ ਅਚੰਭੇ ਵਾਲੀ ਆ ਅਤੇ ਨਾਲ ਦੇ ਨਾਲ ਸਨਸਨੀ ਵਾਲੀ ਗੱਲ ਵੀ ਜਿਹੜੀ ਉਹ ਹੈਗੀ ਆ ਵੀ ਆਰਮੀ ਦੀ ਵੀ ਜਿਹੜੀ ਹੁਣ ਵੈਟਿੰਗ FBI ਵਾਲੇ ਜਿਹੜੇ ਇੱਕ ਹਿਸਾਬ ਦੇ ਨਾਲ ਕਰਨਗੇ ਵੀ ਕਿਤੇ ਅੰਦਰ ਖਾਤੇ ਹੀ ਜਿਹੜਾ ਕੋਈ ਹਮਲਾ ਜਿਹੜਾ ਆ ਉਹ ਨਾ ਹੋ ਜਾਵੇ। ਜੀ ਅਗਲੀ ਖਬਰ 'ਤੇ ਚੱਲੀਏ। ਇੱਕ ਕਹਿੰਦੇ ਥੋੜ੍ਹੀ ਜਿਹੀ ਫਾਇਰ ਆ ਉਹ ਕੈਪੀਟਲ ਦੇ ਉੱਤੇ ਜਿਹੜੀ ਲੱਗੀ ਸੀ, ਉਸ ਤੋਂ ਬਾਅਦ ਇਵੈਕੂਏਸ਼ਨ ਵੀ ਹੋਈ। ਇਨੋਗ੍ਰੇਸ਼ਨ ਦੀ ਰਿਹਰਸਲ ਜਿਹੜੀ ਆ ਇਸ ਵੇਲੇ ਉੱਥੇ ਚੱਲ ਰਹੀ ਹੈਗੀ ਆ ਅਤੇ ਪ੍ਰੈਜ਼ੀਡੈਂਟ ਇਲੈਕਟ ਅਤੇ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਜਿਹੜੇ ਆ ਉਹ ਦੋਨੋਂ ਹੀ ਉੱਥੇ ਹੈ ਨਹੀਂ ਸੀ, ਕਿਉਂਕਿ ਅੱਜ ਮਾਰਟਨ ਲੂਥਰ ਕਿੰਗ ਜੂਨੀਅਰ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਉਹਦੇ ਸੰਬੰਧ ਦੇ ਵਿੱਚ ਗਏ ਹੋਏ ਹੈਗੇ ਆ। ਜੋਗਾਨੰਦਾ ਪਿਟਮੈਨ ਜਿਹੜੀ ਨਵੀਂ ਐਕਟਿੰਗ ਚੀਫ ਹੈਗੀ ਆ ਕੈਪੀਟਲ ਪੁਲਿਸ ਦੀ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਬਾਹਰਲੀ ਥ੍ਰੈਟ ਆ ਉਹਦੇ ਕਰਕੇ ਜਿਹੜਾ ਕਾਫੀ ਸਿਕਿਉਰਿਟੀ ਰੱਖੀ ਗਈ ਹੈਗੀ ਆ। ਬ੍ਰਿਜ ਜਿਹੜਾ 295 ਫਸਟ ਤੇ F ਸਟਰੀਟ 'ਤੇ ਸੀ ਉਹ ਸ਼ਟ ਡਾਊਨ ਕੀਤਾ ਗਿਆ। ਇਹ ਛੋਟੀ ਫਾਇਰ ਸੀ ਪਰ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਬੁਝਾ ਲਿਆ ਗਿਆ। ਜੀ, ਅਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ, ਅੱਜ ਜਿਹੜਾ ਮਾਰਟਿਨ ਲੂਥਰ ਕਿੰਗ ਜੂਨੀਅਰ ਉਹਨਾਂ ਦਾ ਦਿਨ ਜਿਹੜਾ ਆ ਉਹ ਫੈਡਰਲ ਲੈਵਲ ਦੇ ਉੱਤੇ ਅਮਰੀਕਾ ਦੇ ਵਿੱਚ ਜਿਹੜਾ ਉਹ ਮਨਾਇਆ ਜਾਂਦਾ ਆ। ਸਿਵਲ ਰਾਈਟਸ ਦੇ ਜਿਹੜੇ ਆ ਉਹ ਮੋਢੀ, ਜਿਸ ਕਰਕੇ ਜਿਹੜੇ ਆ ਬਰਾਬਰਤਾ ਦੀਆਂ ਜਿਹੜੀਆਂ ਗੱਲਾਂ 'ਤੇ ਜਿਹੜੇ ਹੱਕ ਆ ਆਪਾਂ ਨੂੰ ਇੱਥੇ ਖਾਸ ਕਰਕੇ ਜਿਹੜੇ ਮਾਈਨੋਰਟੀਜ਼ ਆ ਜਾਂ ਜਿਹੜੇ ਬਾਹਰੋਂ ਆ ਰਹੇ ਆ ਉਹਨਾਂ ਨੂੰ, ਅਤੇ ਖਾਸ ਕਰਕੇ ਜਿਹੜੇ ਅਫਰੀਕਨ ਅਮੈਰੀਕਨਜ਼ ਆ ਉਹਨਾਂ ਨੂੰ, ਔਰਤਾਂ ਦੇ ਲਈ ਜਿਹੜਾ ਉਹਨਾਂ ਨੇ ਜਿਹੜੀ ਉਸ ਟਾਈਮ ਦੇ ਉੱਤੇ ਆਵਾਜ਼ ਜਿਹੜੀ ਉਹ ਚੱਕੀ ਸੀ। ਇਸ ਦੇ ਦੌਰਾਨ ਇਹ ਇੱਕ ਚਰਚ ਦੇ ਵਿੱਚ ਜਿਹੜੇ ਰੈਵਰੈਂਡ ਵੀ ਜਿਹੜੇ ਉਹ ਸੀਗੇ, ਯਾਨੀ ਕਿ ਸਿੱਖਿਆਵਾਂ ਵੀ ਜਿਹੜੀਆਂ ਉੱਥੇ ਦਿੰਦੇ ਸੀ ਅਤੇ ਨਾਲ ਹੀ ਜਿਹੜੇ ਸਿਵਲ ਰਾਈਟਸ ਮੂਵਮੈਂਟ ਦੇ ਮੋਢੀਆਂ ਦੇ ਵਿੱਚੋਂ ਸੀਗੇ। ਸੋ ਅੱਜ ਦੇ ਦਿਨ ਕਈ ਜਿਹੜੀਆਂ ਫੈਡਰਲ ਚੀਜ਼ਾਂ ਜਿਹੜੀਆਂ ਉਹ ਬੰਦ ਵੀ ਹੁੰਦੀਆਂ। ਸੋ ਬਹੁਤ ਸਾਰੇ ਲੋਕ ਜਿਹੜੇ ਅੱਜ ਕੰਮ 'ਤੇ ਗਏ ਵੀ ਹੋਣਗੇ ਜਿਨ੍ਹਾਂ ਦੇ ਕਲੋਜ਼ ਨਹੀਂ ਆ, ਪਰ ਉਹਨਾਂ ਨੇ ਜਿਹੜਾ ਉਹ ਜ਼ਰੂਰ ਦੇਖਿਆ ਹੋਣਾ ਆ ਵੀ ਟ੍ਰੈਫਿਕ ਜਿਹੜਾ ਅੱਜ ਇਸ ਦੇ ਕਰਕੇ ਜਿਹੜਾ ਉਹ ਘੱਟ ਵੀ ਸੀਗੀਆਂ। DMV ਮੋਸਟ ਬੈਂਕਸ ਅਤੇ ਪੋਸਟ ਆਫਿਸ ਜਿਹੜੇ ਆ ਉਹ ਬੰਦ ਅੱਜ ਦੇ ਦਿਨ ਜਿਹੜੇ ਉਹ ਰਹਿਣੇ ਸੀਗੇ। ਮੋਸਟ ਰੀਟੇਲ ਗਰੋਸਰੀ ਸਟੋਰਸ ਉਹ ਸਾਰਾ ਕੁਛ ਕਹਿੰਦੇ ਰੈਸਟੋਰੈਂਟਸ ਵਗੈਰਾ ਜਿੱਥੇ ਜਿੱਥੇ ਵੀ ਓਪਨ ਆ ਉਹ ਓਪਨ ਜਿਹੜੇ ਉਹ ਰਹਿਣਗੇ। ਸੋ ਆਈ ਹੈਵ ਏ ਡਰੀਮ ਦੀ ਜਿਹੜੀ ਆ ਇਹਨਾਂ ਦੀ ਹਰਜੋਤ ਸਿੰਘ ਜੀ ਕਾਫੀ ਚਰਚਿਤ ਜਿਹੜੀ ਸਪੀਚ ਸੀ, ਜਿਸ ਨੂੰ ਜਿਹੜਾ ਸੁਣਨ ਦੇ ਲਈ ਜਿਹੜਾ ਮੈਮੋਰੀਅਲ ਦੇ ਉੱਤੇ ਨੈਸ਼ਨਲ ਮਾਲ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਹੈਗਾ ਆ, ਉੱਥੇ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਉਦੋਂ ਇਕੱਤਰ ਹੋਏ ਸੀ ਸਿਵਲ ਰਾਈਟਸ ਦੇ ਦੌਰਾਨ। ਸੋ ਇਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਕਿਤੇ ਨਾ ਕਿਤੇ ਯੋਗਦਾਨ ਅਮਰੀਕਾ ਦੇ ਵਿੱਚ ਜਿਹੜਾ ਸਿਵਲ ਰਾਈਟਸ ਨੂੰ ਲੈ ਕੇ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਦੇ ਜਿਹੜੇ ਇਨਕਮਿੰਗ ਵਾਈਟ ਹਾਊਸ ਚੀਫ ਆਫ ਸਟਾਫ ਰੌਨ ਕਲੇਨ ਆ, ਉਹਨਾਂ ਨੇ ਪ੍ਰੈਡਿਕਟ ਕੀਤਾ ਕਿ 5 ਲੱਖ ਦੇ ਕਰੀਬ ਜਿਹੜੇ ਲੋਕਾਂ ਦੀ ਮੌਤ ਆ ਦੀ ਗਿਣਤੀ ਜਿਹੜੀ ਆ ਉਹ ਪਹੁੰਚ ਸਕਦੀ ਹੈਗੀ ਅਗਲੇ ਮਹੀਨੇ ਤਾਈਂ।
ਹੁਣ ਤੱਕ 3,97,600 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਜਿੱਦਣ ਕਹਿੰਦੇ ਵੀ ਜੋ ਬਾਈਡਨ ਸਹੁੰ ਚੁੱਕਣਗੇ ਉਦਣ 4 ਲੱਖ ਤੱਕ ਇਹ ਗਿਣਤੀ ਪਹੁੰਚ ਜਾਊਗੀ। ਸੋ ਕਰੋਨਾ ਵਾਇਰਸ ਬਹੁਤ ਜਿਹੜਾ ਆ ਟੋਲ ਲੈ ਰਹੀ ਆ, ਬਹੁਤ ਲੋਕਾਂ ਦੀ ਜਿਹੜੀ ਆ ਮੌਤ ਹੋ ਰਹੀ ਹੈਗੀ ਆ। 100 ਮਿਲੀਅਨ ਦੇ ਕਰੀਬ ਡੋਜ਼ਸ ਜਿਹੜੀਆਂ ਆ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਅਸੀਂ ਪਹਿਲੇ ਦਿਨਾਂ ਦੇ ਵਿੱਚ 100 ਦਿਨਾਂ ਦੇ ਵਿੱਚ ਲਾਵਾਂਗੇ। ਤੇ ਇਹ ਵੀ ਦੱਸਦੇ ਜਾਈਏ ਵੀ UK ਇਸ ਵੇਲੇ ਪੂਰੀ ਦੁਨੀਆ 'ਚ ਇਹ ਨੰਬਰ 1 ਮੁਲਕ ਬਣ ਗਿਆ ਜਿੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਪੋਪੂਲੇਸ਼ਨ ਦੇ ਹਿਸਾਬ ਨਾਲ ਮੌਤਾਂ ਹੋ ਰਹੀਆਂ ਆ। 1000 ਮੌਤ ਉੱਥੇ ਹਰ ਰੋਜ਼ ਕਰੋਨਾ ਵਾਇਰਸ ਦੇ ਨਾਲ ਹੋ ਰਹੀ ਆ। ਜਿਹੜੀ ਇੱਕ ਨਵੀਂ ਖਬਰ ਆਈ ਆ, ਹੁਣ ਕਹਿੰਦੇ ਬੱਚਿਆਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਹੋ ਰਹੀ ਆ। ਪਹਿਲਾਂ ਇਹ ਰਿਸਰਚ ਹੋਈ ਸੀ ਭਈ ਜਿਹੜੇ ਬੱਚੇ ਆ ਉਹਨਾਂ ਨੂੰ ਕਰੋਨਾ ਵਾਇਰਸ ਬਹੁਤ ਘੱਟ ਹੁੰਦੀ ਹੈਗੀ ਆ। ਐਰੀਜ਼ੋਨਾ ਤੋਂ ਖਬਰ ਆ ਰਹੀ ਆ ਵੀ ਐਰੀਜ਼ੋਨਾ ਦੇ ਵਿੱਚ ਜਿਹੜੇ ਬੱਚੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਹਸਪਤਾਲਾਂ ਦੇ ਵਿੱਚ ਐਡਮਿਟ ਹੋਏ ਹੈਗੇ ਆ। ਸੋ ਇਹ ਜਿਹੜੀ ਨਵੀਂ ਹੁਣ ਸਟੱਡੀ ਆਈ ਆ ਵੀ ਬੱਚੇ ਵੀ ਜਿਹੜੇ ਆ ਕਰੋਨਾ ਵਾਇਰਸ ਤੋਂ ਬਚ ਨਹੀਂ ਸਕਦੇ। ਕਹਿੰਦੇ ਹੰਡਰਡਸ ਆਫ ਚਿਲਡਰਨ ਜਿਹੜੇ ਆ ਫੀਨਿਕਸ ਦੇ ਵਿੱਚ ਉਹ ਐਡਮਿਟ ਹੋਏ ਆ। ਸੋ ਇਹ ਇੱਕ ਬੜੀ ਹੈਰਾਨੀਜਨਕ ਜਿਹੜੀ ਖਬਰ ਆਈ ਆ। ਪਹਿਲਾਂ ਇਹ ਜਿਹੜੀਆਂ ਰਿਸਰਚ ਜਾਂ ਸਟੱਡੀ ਹੋਈ ਸੀ ਉਹਦੇ 'ਚ ਇਹ ਸੀ ਵੀ 1 ਲੱਖ ਦੇ ਪਿੱਛੇ ਜਿਹੜੇ ਆ 2% ਹੀ ਜਿਹੜੇ ਬੱਚੇ ਆ ਉਹਨਾਂ ਨੂੰ ਕਰੋਨਾ ਹੁੰਦਾ। ਹੁਣ ਜਿਹੜੀ ਸਟੱਡੀ ਨਵੀਂ ਆਈ ਆ 17.2% ਹੋ ਗਿਆ। ਸੋ ਇਹ ਕਾਫੀ ਵੱਡੀ ਗਿਣਤੀ ਆ। ਸੋ ਸਕੂਲਾਂ ਦੇ ਉੱਤੇ ਜਿਹੜਾ ਇਹਦਾ ਕਾਫੀ ਅਸਰ ਪਊਗਾ ਵੀ ਸਕੂਲ ਖੁੱਲ੍ਹਣੇ ਚਾਹੀਦੇ ਆ, ਕਿਸ ਤਰ੍ਹਾਂ ਸਕੂਲਾਂ ਨੂੰ ਹੈਂਡਲ ਕਰਨਾ ਹੈਗਾ। ਜੀ ਜੀ ਕਮਲਾ ਹੈਰਿਸ ਆ ਉਸਨੇ ਸੈਨੇਟ ਤੋਂ ਜਿਹੜਾ ਅੱਜ ਅਸਤੀਫਾ ਕਹਿੰਦੇ ਆ ਉਹ ਦੇ ਦਿੱਤਾ, ਕਿਉਂਕਿ ਹੁਣ ਇਨਾਗੂਰੇਸ਼ਨ ਵਾਲੇ ਦਿਨ ਫਿਰ ਇਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਆ ਉਹ ਸਹੁੰ ਚੁੱਕ ਲੈਣੀ ਹੈਗੀ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਆ ਵੀ ਇੱਕ ਔਰਤ ਜਿਹੜੇ ਆ ਇਸ ਅਹੁਦੇ ਤੱਕ ਜਿਹੜੀ ਉਹ ਪਹੁੰਚੀ ਆ। ਅਤੇ ਇਹ ਆਪਣੇ ਆਪ ਨੂੰ ਜਿਹੜੀ ਅਫਰੀਕਨ ਅਮੈਰੀਕਨ ਡਿਸੈਂਟ ਦੀ ਆ, ਬਲੈਕ ਮੂਲ ਦੀ ਵੀ ਜਿਹੜੀ ਉਹ ਨਾਲ ਦੇ ਨਾਲ ਆਖਦੀ ਆ, ਅਤੇ ਭਾਰਤੀ ਮੂਲ ਵੀ ਜਿਹੜਾ ਇਸ ਦੇ ਨਾਲ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਜੁੜਿਆ ਹੈਗਾ। ਸੋ ਕਾਫੀ ਜਿਹੜਾ ਪਹਿਲੀ ਵਾਰੀ ਇਹਦੇ ਸਹੁੰ ਚੁੱਕਣ ਦੇ ਨਾਲ ਜਿਹੜੀ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਫਸਟ ਜਿਹੜੀਆਂ ਚੀਜ਼ਾਂ ਆ ਉਹ ਸੁਣਨ ਨੂੰ ਜਿਹੜੀਆਂ ਉਹ ਅਤੇ ਦੇਖਣ ਨੂੰ ਜਿਹੜੀਆਂ ਉਹ ਹੋਣਗੀਆਂ। ਸੋ ਆਉਣ ਵਾਲੇ ਸਮੇਂ 'ਚ ਉੱਥੇ ਇਹ ਕੀ ਕਰਦੇ ਆ, ਕਿੱਦਾਂ ਦੀ ਕਾਰਜਕਾਰੀ ਰਹਿੰਦੀ ਆ, ਉਹ ਉਸ ਦੇ ਉੱਤੇ ਜਿਹੜੀ ਆ ਆਮ ਅਮਰੀਕਨ ਦੀ ਜਿਹੜੀ ਜ਼ਰੂਰ ਅੱਖ ਰਹੇਗੀ। ਨੋ ਡਾਊਟ ਇਤਿਹਾਸ ਜਿਹੜਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਪਹਿਲੀ ਮਹਿਲਾ ਵਾਈਸ ਪ੍ਰੈਜ਼ੀਡੈਂਟ ਬਣ ਕੇ ਜਿਹੜਾ ਉਹ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਜ਼ਰੂਰ ਬਣਾਉਣਾ ਆ, ਪਰ ਕਾਰਜਕਾਰੀ ਕਿੱਦਾਂ ਦੀ ਰਹੂਗੀ ਇਸ ਦੇ ਉੱਤੇ ਵੀ ਲੋਕਾਂ ਦੀ ਨਜ਼ਰ ਰਹੂਗੀ। ਉੱਧਰ ਹਰਜੋਤ ਸਿੰਘ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਕੈਪੀਟਲ ਦੇ ਵਿੱਚ ਜਿਹੜੇ ਦੰਗੇ ਹੋਏ ਸੀ, ਬਰੀਚ ਜਿਹੜਾ ਹੋਇਆ ਸੀ, ਉਸ ਦੇ ਦੌਰਾਨ ਨੈਂਸੀ ਪਲੋਸੀ ਦੇ ਆਫਿਸ ਦੇ ਵਿੱਚੋਂ ਇੱਕ ਔਰਤ ਨੇ ਜਿਹੜੀ ਆ ਉਹ ਲੈਪਟਾਪ ਜਿਹੜਾ ਉਹ ਚੋਰੀ ਕਰ ਲਿਆ ਸੀ, ਸਟੋਲ ਜਿਹੜਾ ਉਹ ਕਰ ਲਿਆ ਸੀ। FBI ਹੁਣ ਜਿਹੜੀ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੀ ਆ। ਵਿਲੀਅਮਜ਼ ਨਾਂ ਦੀ ਇਸ ਔਰਤ ਦੇ ਬਾਰੇ ਜਿਹੜੀ ਆ ਉਹ ਚਰਚਾ ਇਸ ਟਾਈਮ ਚੱਲ ਰਹੀ ਆ, ਰਾਇਲੀ ਜੂਨ ਵਿਲੀਅਮਜ਼। ਹੁਣ ਇੱਕ ਅਦਾਲਤੀ ਦਸਤਾਵੇਜ਼ ਐਫੀਡੇਵਿਟ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਉਹ ਕਹਿੰਦੇ ਆ ਇਸ ਟਾਈਮ ਫਰਾਰ ਹੈਗੀ ਆ, ਉਹ ਲਾਪਤਾ ਆ, ਵੀ ਹੁਣ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਆ। ਉਸ ਨੇ ਜਦੋਂ ਇਹ ਲੈਪਟਾਪ ਚੋਰੀ ਕੀਤਾ ਸੀਗਾ ਅਤੇ 6 ਜਨਵਰੀ ਨੂੰ, ਅਤੇ ਕਹਿੰਦੇ ਆ ਵੀ ਉਹ ਉਸ ਦਾ ਉਸਨੇ ਮਨਸ਼ਾ ਜ਼ਾਹਰ ਕੀਤੀ ਸੀ ਵੀ ਉਹ ਰਸ਼ੀਅਨਜ਼ ਨੂੰ ਜਿਹੜਾ ਆ ਇਹ ਲੈਪਟਾਪ ਆ ਉਹ ਸੈੱਲ ਕਰ ਦੇਵੇਗੀ। ਰਾਇਲੀ ਜੇਨ ਵਿਲੀਅਮਜ਼ ਉਸ ਟਾਈਮ ਦੇ ਉੱਤੇ ਜਿਹੜੀ ਫੁਟੇਜ ਦੇ ਵਿੱਚ ਵੀ ਜਿਹੜੀ ਉਹ ਪਤਾ ਲੱਗਾ ਸੀਗਾ ਵੀ ਉਹ ਉੱਥੇ ਪੈਂਸਿਲਵੇਨੀਆ ਦੀ ਰਹਿਣ ਵਾਲੀ ਉੱਥੇ ਪਹੁੰਚੀ ਸੀਗੀ, ਅਤੇ ਹੁਣ ਜਿਹੜੀ ਇਸ ਟਾਈਮ ਫਰਾਰ ਜਿਹੜੀ ਉਹ ਹੈਗੀ ਆ, ਅਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਸੋ ਪਲੋਸੀ ਹੁਣਾਂ ਦੇ ਦੁਆਰਾ ਅਜੇ ਤੱਕ ਕੋਈ ਕੌਮੈਂਟ ਜਿਹੜਾ ਉਹ ਨਹੀਂ ਆਇਆ ਵੀ ਉਸ ਲੈਪਟਾਪ ਦੇ ਵਿੱਚ ਇਟਸ ਨਾਟ ਕਹਿੰਦੇ ਕਲੀਅਰ ਨਹੀਂ ਆ ਵੀ ਉਹ ਲੈਪਟਾਪ ਜਾਂ ਉਹਨਾਂ ਦੀ ਹਾਰਡ ਡਰਾਈਵ ਆ ਉਹ ਐਕਚੁਅਲ 'ਚ ਚੋਰੀ ਹੋਈ ਆ ਕਿ ਨਹੀਂ, ਪਰ FBI ਦੇ ਦਸਤਾਵੇਜ਼ਾਂ ਦੇ ਮੁਤਾਬਕ ਇਹ ਜਿਹੜਾ ਉਹ ਆਖਿਆ ਜਾ ਰਿਹਾ ਵੀ ਉਸ ਦੇ ਚੋਰੀ ਕੀਤਾ ਹੋਇਆ ਲੈਪਟਾਪ ਆਪਣੇ ਰਸ਼ੀਅਨ ਫਰੈਂਡ ਨੂੰ ਜਿਹੜਾ ਆ ਉਹ ਵੇਚਣ ਦੀ ਪਲਾਨ ਜਿਹੜੀ ਉਹ ਬਣਾਈ ਹੈਗੀ ਆ, ਅਤੇ ਹਾਲ ਦੀ ਘੜੀ ਉਹ ਬੀਬੀ ਲਾਪਤਾ ਹੈਗੀ ਆ, ਉਹ ਫਰਾਰ ਹੈਗੀ ਆ। ਜੀ ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ, ਜਿੱਥੇ ਕਿ ਰਸ਼ੀਆ ਦੇ ਓਪੋਜੀਸ਼ਨ ਲੀਡਰ ਅਲੈਕਸੀ ਨਾਵਲਿਨ, ਜਿਨ੍ਹਾਂ ਨੂੰ ਪਿੱਛੇ ਜ਼ਹਿਰ ਦੇ ਦਿੱਤੀ ਸੀ ਰਸ਼ੀਆ ਦੀ ਸਪਾਈ ਏਜੰਸੀ ਵੱਲੋਂ, ਅਤੇ ਉਹ ਫਿਰ ਜਰਮਨ ਦੇ ਵਿੱਚ ਉਹਨਾਂ ਦੇ ਇਲਾਜ ਲਈ ਚਲੇ ਗਏ ਸੀ, ਅਤੇ ਜਰਮਨ 'ਚ ਉਹ ਬਿਲਕੁਲ ਠੀਕ ਠਾਕ ਹੋ ਗਿਆ। ਅਤੇ ਉਹ ਤੋਂ ਬਾਅਦ ਜਿਹੜਾ ਆ
ਉਹ ਵਾਪਸ ਜਿਹੜੇ ਰਸ਼ੀਆ ਚਲੇ ਗਏ ਤੇ ਜਾਂਦੇ ਹੀ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਉਹਨਾਂ ਨੇ ਰਸ਼ੀਆ ਦੇ ਲੋਕਾਂ ਨੂੰ ਕਿਹਾ ਆ ਵੀ ਹੁਣ ਮੌਕਾ ਹੈਗਾ ਆ ਖੜਨ ਦਾ, ਤੇ ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਉਲਟ ਖੜੋ। ਤੇ ਉਹ ਕਹਿੰਦੇ ਵੀ ਮੈਨੂੰ ਪਹਿਲਾਂ ਡਰ ਸੀ ਵੀ ਇਹ ਕਰੂਗੇ ਅਰੈਸਟ, ਪਰ ਫਿਰ ਵੀ ਮੈਂ ਸਮਝਿਆ ਵੀ ਨਹੀਂ, ਮੈਨੂੰ ਉੱਥੇ ਜ਼ਰੂਰ ਜਾਣਾ ਚਾਹੀਦਾ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਉਹਨਾਂ ਦੇ ਉੱਤੇ ਪਹਿਲਾਂ ਹੇਰਾ ਫੇਰੀ ਦੇ ਐਮਬੈਜ਼ਲਮੈਂਟ ਦੇ ਚਾਰਜਸ ਰਸ਼ੀਆ ਦੀ ਸਰਕਾਰ ਵੱਲੋਂ ਲਾਏ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜ਼ਹਿਰ ਦੇ ਦਿੱਤੀ ਸੀ ਖਾਣੇ ਦੇ ਵਿੱਚ, ਪਰ ਉਹ ਲੱਕਲੀ ਬਚ ਗਏ ਤੇ ਹੁਣ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ ਤੇ ਕਹਿੰਦੇ ਵੀ 3.5 ਸਾਲਾਂ ਦੀ ਜਿਹੜੀ ਸਜ਼ਾ ਆ ਉਹਨਾਂ ਤੇ ਹੋ ਸਕਦੀ ਹੈਗੀ ਆ। ਜੀ ਬਿਲਕੁਲ, ਇਹ ਦੱਸਦੇ ਜਾਈਏ ਵੀ ਇੱਕ ਵਕੀਲ ਜਿਹੜਾ ਪੇਸ਼ੇ ਤੋਂ ਜਿਹੜਾ ਹੋ ਰਿਹਾ ਸੀ, ਉਸ ਦੌਰਾਨ ਆਪਣੇ ਵਕੀਲੀ ਪੇਸ਼ੇ ਦੇ ਦੌਰਾਨ ਵੀ ਜਿਹੜੀ ਆ ਪੁਤਿਨ ਦੀ ਜਿਹੜੀ ਸਰਕਾਰ ਆ ਜਾਂ ਉਸ ਦੀ ਜਿਹੜੀ ਪੋਲਿਸੀਜ਼ ਆ ਉਸ ਦੀ ਇਹ ਨਿਖੇਧੀ ਕਰਦਾ ਹੁੰਦਾ ਸੀ, ਕ੍ਰਿਟਿਸਿਜ਼ਮ ਕਰਦਾ ਹੁੰਦਾ ਸੀਗਾ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸਨੇ ਸੋਸ਼ਲ ਮੀਡੀਆ ਦਾ ਕਾਫੀ ਜਿਹੜੀ ਆ ਉਹ ਵਰਤੋਂ ਕਰਕੇ ਉੱਥੇ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਇਹਨਾਂ ਪੋਲਿਸੀਜ਼ ਦੇ ਖਿਲਾਫ ਜਿਹੜਾ ਆ ਉਹ ਦੱਸਿਆ। ਅਤੇ ਜਾਣਦੇ ਹੀ ਆ ਵੀ ਉੱਥੇ ਜਿਹੜੇ ਇਹ ਕਾਮਰੇਡ ਮੁਲਕ ਜਿਹੜਾ ਪੁਤਿਨ ਦੇ ਅਧੀਨ ਜਿਹੜਾ ਇਸ ਟਾਈਮ ਚੱਲ ਰਿਹਾ ਆ, ਵੀ ਉੱਥੇ ਦੀ ਕਿੱਦਾਂ ਦੀਆਂ ਪੋਲਿਸੀਜ਼ ਹੈਗੀ, ਕਿਸੇ ਨੂੰ ਉੱਥੇ ਬੋਲਣ ਦੀ ਆਜ਼ਾਦੀ ਨਹੀਂ। ਅਤੇ ਕਹਿੰਦੇ ਵੀ ਉੱਥੇ ਕੋਈ ਵੀ ਔਰਗਨਾਈਜ਼ਡ ਆਪੋਜੀਸ਼ਨ ਨਹੀਂ ਹੈਗੀ। ਇਸ ਨੂੰ ਜਿਹੜਾ ਆਪੋਜੀਸ਼ਨ ਲੀਡਰ ਜਿਹੜਾ ਇਸ ਲਈ ਮੰਨਿਆ ਜਾ ਰਿਹਾ ਆ ਕਿਉਂਕਿ 2018 ਦੇ ਵਿੱਚ ਹੋਈਆਂ ਇਲੈਕਸ਼ਨਸ ਦੇ ਵਿੱਚ ਇਹ ਪੁਤਿਨ ਦੇ ਖਿਲਾਫ ਖੜਿਆ ਸੀਗਾ, ਪਰ ਇਸ ਨੂੰ ਜਿਹੜਾ ਅਸਮਰਥ ਜਿਹੜਾ ਉਹ ਇਹਨਾਂ ਨੇ ਘੋਸ਼ਿਤ ਕਰ ਦਿੱਤਾ ਸੀਗਾ ਵੀ, ਅਤੇ ਗ੍ਰਿਫਤਾਰ ਵੀ ਜਿਹੜਾ ਇਸ ਨੂੰ ਉਸ ਟਾਈਮ ਦੇ ਉੱਤੇ ਕਰ ਲਿਆ ਸੀਗਾ ਵੀ ਨਹੀਂ ਭਾਈ ਤੂੰ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਨਹੀਂ ਖੜ ਸਕਦਾ ਹੈਗਾ। ਸੋ ਇਹ ਕਿਤੇ ਨਾ ਕਿਤੇ ਪੁਤਿਨ ਦੇ ਖਿਲਾਫ ਵੀ ਇਹ ਇੱਦਾਂ ਕਰਨ ਦੇ ਨਾਲ ਜਿਹੜਾ ਉਹ ਕਾਫੀ ਖਾਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਆ ਉਹਦਾ ਵਿਰੋਧ ਵੀ ਜਿਹੜਾ ਉਹ ਹੋ ਰਿਹਾ ਹੈ। ਉੱਥੇ ਦੇ ਜਿਹੜੀ ਅਦਾਲਤ ਆ ਰਸ਼ੀਆ ਦੀ ਨੇ 30 ਦਿਨਾਂ ਦੇ ਲਈ ਇਸ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਹੁਣ ਸੁੱਟ ਦਿੱਤਾ ਹੈਗਾ ਆ। ਜਦ ਇਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਬਰ ਜਿਹੜੀ ਜਰਮਨੀ ਦੇ ਵਿੱਚ ਹਰਜੋਤ ਸਿੰਘ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹ ਆਈ ਸੀ, ਉਸ ਤੋਂ ਬਾਅਦ ਦੇ ਵਿੱਚ ਕ੍ਰੈਮਲਿਨ ਨੇ ਜਿਹੜਾ ਆਖਿਆ ਸੀਗਾ ਵੀ ਇਹ ਇੰਨਾ ਇੰਪੋਰਟੈਂਟ ਨਹੀਂ ਆ ਵੀ ਇਸ ਨੂੰ ਜਿਹੜਾ ਉਹ ਮਾਰ ਦਿੱਤਾ ਜਾਵੇ। ਅਤੇ ਇੱਕ ਟਾਈਮ ਦੇ ਉੱਤੇ ਤੇ ਪੁਤਿਨ ਨੇ ਇਹ ਵੀ ਜਿਹੜਾ ਉਹ ਆਖ ਦਿੱਤਾ ਸੀਗਾ ਵੀ ਜੇ ਅਸੀਂ ਮਾਰਨਾ ਹੁੰਦਾ ਤਾਂ ਇਹ ਹੁਣ ਤੱਕ ਮਰ ਗਿਆ ਜਿਹੜਾ ਉਹ ਹੋਣਾ ਸੀਗਾ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਆਪਾਂ ਨੂੰ ਰਸ਼ੀਆ ਤੋਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ, ਪਰ ਆਪਾਂ ਨੂੰ ਪਤਾ ਹੀ ਆ ਵੀ ਰਸ਼ੀਆ ਦੇ ਵਿੱਚ ਪੁਤਿਨ ਤੋਂ ਜਿਹੜਾ ਪੁੱਛੇ ਬਗੈਰ ਵਾਕਿਆ ਹੀ ਜਿਹੜਾ ਆ ਉਹ ਉੱਥੇ ਕੋਈ ਵੀ ਜਿਹੜੀ ਆ ਇੱਧਰ ਉੱਧਰ ਹਿਲ ਜੁਲ ਜਿਹੜੀ ਆ ਉਹ ਨਹੀਂ ਹੁੰਦੀ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਰਹੀ ਹੈਗੀ ਆ। ਕਹਿੰਦੇ ਪਈ ਕ੍ਰਿਮੀਨਲ ਵਾਲੀ ਤਾਂ ਆਪਾਂ ਆਲਰੇਡੀ ਜਿਹੜੀ ਆਪਣੀ ਡਿਸਕਸ ਕਰੀ ਲਈ ਆ ਵੀ ਕਿਸ ਤਰ੍ਹਾਂ ਓਪੋਜੀਸ਼ਨ ਲੀਡਰ ਨੂੰ ਅਰੈਸਟ ਕੀਤਾ। ਅਤੇ ਜਿਹੜੀ ਪਾਰਲਰ ਇੱਕ ਵੈਬਸਾਈਟ ਸੀਗੀ ਬੈਕਡਾਊਨ ਉਹ ਜਿਹੜੀ ਬੰਦ ਹੋ ਗਈ ਸੀ, ਉਹ ਫਿਰ ਦੁਬਾਰਾ ਕੀ ਔਨਲਾਈਨ ਹੋ ਗਈ ਆ ਸ਼ੁਰੂ। ਸੋਸ਼ਲ ਮੀਡੀਆ ਸਾਈਟ ਫੇਸਬੁੱਕ ਅਤੇ ਟਵਿੱਟਰ ਨੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵਸ ਜਿਹੜੇ ਉੱਦਾਂ ਦੇ ਬਿਆਨ ਦਿੰਦੇ ਸੀ ਉਹਨਾਂ ਨੂੰ ਬੰਦ ਕੀਤਾ ਸੀ, ਅਤੇ ਇਸ ਸਾਈਟ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਪਾਰਲਰ ਦੇ CEO ਜਿਹੜੇ ਜੌਨ ਮੈਟਸ ਆ ਉਹਨਾਂ ਨੇ ਇਹ ਕਿਹਾ ਵੀ ਹੁਣ ਫਿਰ ਸਾਡੀ ਜਿਹੜੀ ਸਾਈਟ ਆ ਉਹ ਦੁਬਾਰਾ ਕੀ ਸ਼ੁਰੂ ਹੋ ਗਈ ਹੈਗੀ ਆ। ਐਮਾਜ਼ੋਨ ਵੈਬ ਸਰਵਿਸਿਜ਼ ਨੇ ਪਹਿਲਾਂ ਇਹਨਾਂ ਦੀ ਜਿਹੜੀ ਸਾਈਟ ਸੀ ਉਸ ਨੂੰ ਡਾਊਨ ਕਰ ਦਿੱਤਾ ਸੀ ਵੀ ਇਹ ਜਿਹੜੀਆਂ ਬਹੁਤ ਸਾਰੀਆਂ ਟਰਮਸ ਆਫ ਸਰਵਿਸਿਜ਼ ਆ ਉਹਦੇ ਵਿੱਚ ਵਾਇਲੇਸ਼ਨ ਕਰ ਰਹੇ ਹੈਗੇ ਆ। ਅਤੇ ਉਹਨਾਂ ਨੇ ਐਮਾਜ਼ੋਨ ਦੇ ਅਗੇਂਸਟ ਫੈਡਰਲ ਕੋਰਟ ਦੇ ਵਿੱਚ ਲਾ ਸੂਟ ਵੀ ਫਾਈਲ ਕੀਤਾ ਹੋਇਆ ਐਮਾਜ਼ੋਨ ਦੇ ਇਸ ਡਿਸੀਜਨ ਦੇ ਉੱਤੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਇੱਕ ਅਨੋਨਿਮਸ ਡੋਨਰ ਨੇ ਕਹਿੰਦੇ ਅੱਜ $40 ਮਿਲੀਅਨ 50 ਵੱਖ-ਵੱਖ ਸਿਵਲ ਰਾਈਟ ਦੇ ਜਿਹੜੇ ਲਾਇਰਸ ਆ ਉਹਨਾਂ ਨੂੰ ਫੰਡ ਕਰਨ ਦੇ ਲਈ ਜਿਹੜੇ ਆ ਉਹ ਦਿੱਤੇ ਹੈਗੇ ਆ। NAACP ਲੀਗਲ ਡਿਫੈਂਸ ਅਤੇ ਐਜੂਕੇਸ਼ਨਲ ਜਿਹੜਾ ਫੰਡ ਆ ਉਹਨਾਂ ਨੇ $40 ਮਿਲੀਅਨ ਦਾ ਇਹ ਸਕਾਲਰਸ਼ਿਪ ਪ੍ਰੋਗਰਾਮ ਵੀ ਜਿਹੜਾ ਉਹ ਨਾਲ ਦੇ ਨਾਲ ਇਸ ਨੂੰ ਜਿਹੜਾ ਉਹ ਚਾਲੂ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਡੋਨਰ ਜਿਹੜਾ ਆ ਉਹ ਆਇਆ ਅਤੇ ਉਹਨਾਂ ਨੇ ਇਸ ਡਿਫੈਂਸ ਅਤੇ ਐਜੂਕੇਸ਼ਨਲ ਫੰਡ ਦੇ ਲਈ ਜਿਹੜੇ ਆ ਉਹ ਦਿੱਤੇ ਆ ਅਤੇ ਆਪਣੇ ਆਪ ਨੂੰ ਜਿਹੜਾ ਉਸਨੇ ਗੁਪਤ ਰੱਖਿਆ ਹੈਗਾ ਆ। ਸੋ ਲੰਮੇ ਸਮੇਂ ਤੋਂ NAACP ਵਾਲੇ ਵੀ ਅਤੇ ਹੋਰ ਵੀ
ਜਿਹੜੇ ਖਾਸ ਕਰਕੇ ਸਿਵਲ ਰਾਈਟਸ ਵਾਲੇ ਆ ਉਹ ਲਗਾਤਾਰ ਸਰਕਾਰ ਦੀਆਂ ਖਾਸ ਕਰਕੇ ਜਿਹੜੀਆਂ ਮਾਈਨੋਰਟੀਜ਼ ਨੂੰ ਲੈ ਕੇ ਜਾਂ ਅਫਰੀਕਨ ਅਮੈਰੀਕਨਜ਼ ਨੂੰ ਲੈ ਕੇ ਆ ਉਹ ਪੋਲਿਸੀਜ਼ ਨੂੰ ਲੈ ਕੇ ਉਹ ਵੱਖ-ਵੱਖ ਅਦਾਲਤਾਂ ਦੇ ਵਿੱਚ ਆਪਣੇ ਕੇਸ ਜਿਹੜੇ ਉਹ ਲੜਦੇ ਆ ਰਹੇ ਆ, ਚਾਹੇ ਉਹ ਵੋਟਰ ਡਿਸਇਨਫਰੈਂਚਮੈਂਟ ਚੀਜ਼ ਨੂੰ ਲੈ ਕੇ ਹੋਵੇ ਜਾਂ ਹੋਰ ਵੱਖ-ਵੱਖ ਜਿਹੜੇ ਆਪਾਂ ਮੁੱਦੇ ਦੇਖਦੇ ਹੀ ਹਾਂ ਜਿਸ ਕਰਕੇ ਕਈ ਵਾਰੀ ਹਿੰਸਾ ਪ੍ਰੋਟੈਸਟ ਜਿਹੜੇ ਉਹ ਵੀ ਜਿਹੜੇ ਉਹ ਭੜਕਦੇ ਰਹਿੰਦੇ ਆ, ਚਾਹੇ ਪੁਲਿਸ ਵਾਲਿਆਂ ਦੁਆਰਾ ਜਿਹੜੀ ਆ ਉਹ ਗੋਲੀ ਦੇ ਵਿੱਚ ਮਰਨ ਵਾਲੇ ਜਿਹੜੇ ਆ ਉਹ ਜਦੋਂ ਖਾਸ ਕਰਕੇ ਕਾਲੇ ਮੂਲ ਦੇ ਹੁੰਦੇ ਆ ਉਹਨਾਂ ਦੇ ਜਿਹੜੇ ਕੇਸਿਸ ਆ ਅਜਿਹੀਆਂ ਜਿਹੜੀਆਂ ਲਾਇਰਸ ਆ ਇਹ ਜਿਹੜੀਆਂ ਸੰਸਥਾਵਾਂ ਆ ਉਹ ਲੜਦੀਆਂ ਰਹਿੰਦੀਆਂ ਨੇ ਜੀ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। पर हुण पाओ 30% ਵੱਧ ਮਲਟੀਗ੍ਰੇਨ ਤੇ ਰਿਚ ਫਾਈਬਰ ਨਾਲ ਹੰਸ ਮਲਟੀਗ੍ਰੇਨ ਆਟਾ ਜਿਸ ਵਿੱਚ ਹਨ ਕਾਲਾ ਚਨਾ, ਸੋਇਆ, ਜੌਂ, ਰਾਗੀ, ਓਟਸ, ਮੇਥੀ ਸੀਡ, ਬਾਜਰੀ ਤੇ ਈਸਬਗੋਲ ਜੋ ਕਿ ਤੁਹਾਡੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਨੇ। ਸੋ ਅੱਜ ਹੀ ਪਾਓ ਆਪਣੇ ਨਜ਼ਦੀਕੀ ਗਰੋਸਰੀ ਸਟੋਰ ਤੋਂ ਹੰਸ ਮਲਟੀਗ੍ਰੇਨ ਆਟਾ। ਹੰਸ ਬ੍ਰਾਂਡ, ਭਰੋਸਾ ਪਰਿਵਾਰ ਦੀ ਸਿਹਤ ਦਾ। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेज़नो जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਤਿਉਹਾਰਾਂ ਦੇ ਮੌਕੇ ਤੇ ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ। सरदार जी इस बार बर्थडे ते मेनू गिफ्ट की दे रहे हो? ਉਹ ਲੈ ਦਾਂਗੇ ਵਧੀਆ ਜਿਹਾ ਸੂਟ ਤੈਨੂੰ। जी यार की सूट साट ਨਾਲ ਗੱਲ ਨਹੀਂ ਬੰਨੀ। ਮੈਂ ਤਾਂ ਨਵੀਂ ਗੱਡੀ ਲੈਣੀ ਆ। ਲੈ ਫਿਰ ਜੇ ਇਹ ਗੱਲ ਆ ਤਾਂ ਚੱਲ ਚਲੀਏ ਟੋਯੋਟਾ ਆਫ ਕਲੋਵਿਸ ਵਾਲਿਆਂ ਦੇ ਤੇ ਕੈਨ ਵਿਰਕ ਭਾਜੀ ਨਾਲ ਬਣਾਉਂਦੇ ਆਪਾਂ ਵਧੀਆ ਜੀ ਡੀਲ। ਨਾਲੇ ਤੇਰੀ ਪੁਰਾਣੀ ਗੱਡੀ ਵੀ ਸੇਲ ਕਰ ਦਾਂਗੇ ਤੇ ਫਾਈਨੈਂਸ ਵੀ ਉੱਥੋਂ ਕਰਵਾ ਲਵਾਂਗੇ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲ ਹੈ ਬਹੁਤ ਵੱਡੀ ਇਨਵੈਂਟਰੀ ਤੇ ਇਹਨਾਂ ਦਾ ਪੰਜਾਬੀ ਸਟਾਫ ਜਿਨ੍ਹਾਂ ਵਿੱਚ ਅਸਿਸਟੈਂਟ ਮੈਨੇਜਰ ਕੈਨ ਵਿਰਕ, ਸੇਲਸ ਮੈਨੇਜਰ KK ਅਤੇ ਫਾਈਨਾਂਸ ਮੈਨੇਜਰ ਮੈਟ ਤੁਹਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਹਰ ਗੱਲ ਸਮਝਾਉਂਦੇ ਹਨ। ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਆਪਣੀ ਕੋਈ ਵੀ ਪੁਰਾਣੀ ਗੱਡੀ ਵੇਚ ਵੀ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ KK 5592943142 ਜਾਂ ਫਿਰ ਕੈਨ ਵਿਰਕ 5593133470 559-294-3142 ਜਾਂ ਫਿਰ 559-313-3470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵੇਨਿਊ ਕਲੋਵਿਸ। ਅੱਜ ਹੀ ਜਾਓ ਤੇ ਲੈ ਆਓ ਆਪਣੀ ਮਨਪਸੰਦ ਦੀ ਨਵੀਂ ਨਕੋਰ ਕਾਰ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ 7 ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559 525 2500 ਜਾਂ ਡਾਊਨਲੋਡ ਕਰੋ ਐਪ ਟੈਕਸ 559। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚਲੀਏ। ਇੱਕ ਮਿਊਜ਼ਿਕ ਪ੍ਰੋਡਿਊਸਰ ਫਿਲ ਸਪੈਕਟਰ ਜਿਹੜੇ ਕਿ 2003 ਦੇ ਵਿੱਚ ਮਰਡਰ ਹੋਇਆ ਸੀ ਲਾਨਾ ਕਲਰਕਸਨ ਦਾ, ਉਹਦੇ ਸੰਬੰਧ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਸੀਗੇ। ਆਪਣੇ ਲਾਗੇ ਇੱਥੇ ਸਟਾਕਟਨ ਜਿਹੜਾ ਹੈਗਾ ਆ ਸਨ ਮੈਕੀਨ ਜਨਰਲ ਹਸਪੀਟਲ ਫ੍ਰੈਂਚ ਕੈਂਪ, ਅਤੇ ਉੱਥੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਆ ਕਰੋਨਾ ਵਾਇਰਸ ਕਰਕੇ। 81 ਸਾਲਾਂ ਦੇ ਫਿਲ ਸਪੈਕਟਰ ਆਪਣੇ ਸਮੇਂ ਦੇ ਕਹਿੰਦੇ ਬਹੁਤ ਹੀ ਤਕੜੇ ਮਜੀਸ਼ੀਅਨ ਜਿਹੜੇ ਰਹੇ ਆ, ਪ੍ਰੋਡਿਊਸਰ ਰਹੇ ਆ। ਅਤੇ ਕਹਿੰਦੇ ਕਾਫੀ ਉਹਨਾਂ ਨੇ ਸਟ੍ਰੇਂਜ ਆਫ ਹਿਟਸ 1960 ਦੇ ਵਿੱਚ ਜਿਹੜੀ ਹੈ ਇੱਕ ਜਨਰੇਟ ਕੀਤੀ ਸੀ। ਉਹ ਤੋਂ ਬਾਅਦ ਰੌਕ ਐਂਡ ਰੋਲ ਦੇ ਵਿੱਚ ਉਹ ਮੁਰੀ ਸੀਗੇ। 2009 ਦੇ ਵਿੱਚ ਜੇਲ੍ਹ ਦੇ ਵਿੱਚ ਚਲ ਗਿਆ ਜਦੋਂ ਉਹਨਾਂ ਨੂੰ 2nd ਡਿਗਰੀ ਮਰਡਰ ਇੱਕ ਨਾਈਟ ਕਲੱਬ ਹੋਸਟੈਸ ਜਿਹੜੀ ਉਹਨਾਂ ਦੇ ਘਰ ਗਈ ਸੀ, ਉਹ ਤੋਂ ਬਾਅਦ ਚਾਰਜ ਕੀਤਾ ਗਿਆ ਸੀ। ਜੀ ਜੀ ਹਰਜੋਤ ਸਿੰਘ ਜੀ, ਤੁਸੀਂ UK ਦੀ ਜਿਹੜੀ ਉਹ ਗੱਲ ਕਰ ਰਹੇ ਸੀ, ਅਤੇ ਉੱਥੇ ਵੈਕਸੀਨੇਸ਼ਨ ਕਹਿੰਦੇ ਆ ਕਾਫੀ ਜੰਗੀ ਪੱਧਰ ਦੇ ਉੱਤੇ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ। ਕਹਿੰਦੇ ਜਿੰਨੇ ਕੇਸ ਆ ਰਹੇ ਆ ਉਸ ਤੋਂ 4 ਗੁਣਾ ਵੱਧ ਲੋਕਾਂ ਨੂੰ ਐਵਰੀ ਡੇ ਜਿਹੜੇ ਆ ਵੈਕਸੀਨੇਸ਼ਨ ਆ ਉੱਥੇ ਲਾਈਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਸੋ ਇਹ ਇੱਕ ਜਿਹੜੀ ਉੱਥੋਂ ਦੇ ਲਈ ਜਿਹੜੇ ਲੋਕ ਆ ਉਹਨਾਂ ਦੇ ਲਈ ਮੇ ਬੀ ਥੋੜ੍ਹੀ ਜਿਹੀ ਇਹ ਗੁੱਡ ਨਿਊਜ਼ ਜਿਹੜੀ ਹੋ ਸਕਦੀ ਆ। ਜਿੰਨੇ ਜ਼ਿਆਦਾ ਲੋਕਾਂ ਨੂੰ ਜਿੰਨੀ ਜਲਦੀ ਜਿਹੜੀ ਆ ਵੈਕਸੀਨੇਸ਼ਨ ਜਿਹੜੀ ਉਹ ਲੱਗੇਗੀ, ਉਹ ਜਿਹੜਾ ਬੈਟਰ ਜਿਹੜਾ ਆ ਉਹ ਰਹੇਗਾ। ਸੋ 3.5 ਮਿਲੀਅਨ ਲੋਕਾਂ ਨੂੰ ਉੱਥੇ ਆਲਰੇਡੀ ਵੈਕਸੀਨੇਸ਼ਨ ਜਿਹੜੀ ਉਹ ਲੱਗ ਚੁੱਕੀ ਆ। ਉੱਦਾਂ ਅਮਰੀਕਾ ਦੇ ਵਿੱਚ 12 ਮਿਲੀਅਨ ਲੋਕਾਂ ਨੂੰ ਜਿਹੜੀ ਆ ਵੈਕਸੀਨੇਸ਼ਨ ਉਹ ਲੱਗ ਚੁੱਕੀ ਆ। ਪਰ ਇੱਥੇ ਅਤੇ ਉੱਥੇ ਦੀ ਆਬਾਦੀ ਦੇ ਵਿੱਚ ਕਾਫੀ ਜਿਹੜਾ ਉਹ ਵੱਡਾ ਅੰਤਰ ਹੈਗਾ ਆ। ਅਮਰੀਕਾ ਦੇ ਵਿੱਚ ਕੁੱਲ ਆਬਾਦੀ 330 ਮਿਲੀਅਨ ਦੇ ਕਰੀਬ ਜਿਹੜੀ ਉਹ ਹੈਗੀ ਆ, ਅਤੇ ਜਿਸ ਰਫਤਾਰ ਦੇ ਨਾਲ ਜਿਹੜਾ ਚੱਲ ਰਿਹਾ ਆ ਸਮਾਂ ਕਾਫੀ ਜ਼ਿਆਦਾ ਆ ਉਹ ਲੱਗ ਸਕਦਾ ਹੈ। ਇਸ ਨੂੰ ਤੇਜ਼ੀ ਇਸ ਦੇ ਵਿੱਚ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਆ। ਬੀਤੇ ਵੀਕਐਂਡ ਦੇ ਉੱਤੇ ਤੁਹਾਡੀ ਜਿਹੜੀ ਇੱਕ ਗੱਲ ਵੀ ਆਪਾਂ ਡਾਕਟਰ ਦੇ ਨਾਲ ਜਿਹੜੀ ਉਹ ਕਰਵਾਈ ਸੀ, ਪੇਸ਼ ਕੀਤੀ ਸੀਗੀ, ਅਤੇ ਉਹਦੇ ਵਿੱਚ ਇੱਕ ਵਾਰੀ ਫਿਰ ਮੈਂ ਉਸ ਚੀਜ਼ ਨੂੰ ਜ਼ਿਕਰ ਕਰ ਦੇਣਾ ਚਾਹੁੰਦਾ ਹਾਂ। ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਜਿਹੜੇ ਹੈਗੇ ਜਿਹੜੇ ਵੈਕਸੀਨ ਲਵਾਉਣ ਦੇ ਇੱਛੁਕ ਹੈਗੇ ਨੇ, ਅਤੇ ਜੇ ਤੁਹਾਡੀ 65 ਸਾਲ ਤੋਂ ਉੱਤੇ ਉਮਰ ਹੈਗੀ ਆ ਅਤੇ ਤੁਸੀਂ ਜਿਹੜੀ ਕਾਊਂਟੀ ਦੇ ਵਿੱਚ ਰਹਿੰਦੇ ਹੋ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ। ਜਦੋਂ ਇੱਕ ਵਾਰੀ ਤੁਹਾਨੂੰ ਉਹ ਕਨਫਰਮ ਕਰ ਲੈਂਦੇ ਨੇ ਵੀ ਤੁਹਾਡੀ ਉਮਰ 65 ਸਾਲ ਤੋਂ ਉੱਤੇ ਹੈਗੀ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਹਾਨੂੰ ਵੈਕਸੀਨੇਸ਼ਨ ਲੱਗਣ ਦੇ ਲਈ ਅਪੁਆਇੰਟਮੈਂਟ ਜਿਹੜੀ ਉਹ
ਬਣਾ ਦਿੱਤੀ ਜਾਂਦੀ ਆ। ਇਸ ਵੈਕਸੀਨੇਸ਼ਨ ਦੇ ਵਿੱਚ ਟੋਟਲੀ ਮੁਫਤ ਜਿਹੜੀਆਂ ਵੈਕਸੀਨੇਸ਼ਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹ ਲੱਗ ਰਹੀਆਂ ਨੇ। ਤੁਹਾਡੇ ਆਊਟ ਆਫ ਪਾਕਟ ਕੋਈ ਵੀ ਚਾਰਜ ਜਿਹੜਾ ਇਸ ਦਾ ਨਹੀਂ ਹੋਊਗਾ। ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ ਨਹੀਂ ਹੈਗੀ ਆ ਉਹ ਮੈਟਰ ਜਿਹੜਾ ਉਹ ਨਹੀਂ ਕਰਦਾ। ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈਗਾ ਆ ਉਹ ਮੈਟਰ ਨਹੀਂ ਕਰਦਾ। ਇੰਨਾ ਹੀ ਹੈਗਾ ਆ ਵੀ 65 ਸਾਲ ਤੋਂ ਉੱਤੇ ਉਮਰ ਜਿਹੜੀ ਆ ਉਹ ਤੁਹਾਡੀ ਜਿਹੜੀ ਉਹ ਹੋਣੀ ਚਾਹੀਦੀ ਆ, ਕਿਉਂਕਿ ਵੱਖ-ਵੱਖ ਫੇਜ਼ਿਸ ਦੇ ਤਹਿਤ ਜਿਹੜੀ ਆ ਵੈਕਸੀਨੇਸ਼ਨ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਲਾਇਆ ਜਾ ਰਿਹਾ। ਪਹਿਲ ਕਦਮੀ ਜਿਹੜੀ ਆ ਉਸ ਹਿਸਾਬ ਦੇ ਨਾਲ ਦਿੱਤੀ ਜਾ ਰਹੀ ਆ। ਆਪੋ ਆਪਣੀ ਕਾਊਂਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ 65 ਸਾਲ ਤੋਂ ਉੱਤੇ ਉਮਰ ਵਾਲੇ ਜਿਹੜੇ ਲੋਕ ਆ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਅਤੇ ਫਿਰ ਤੁਹਾਨੂੰ ਅਪੁਆਇੰਟਮੈਂਟ ਜਿਹੜੀ ਆ ਉਹ ਬਣਾਈ ਜਾ ਸਕਦੀ ਆ ਅਤੇ ਫਿਰ ਤੁਹਾਨੂੰ ਜਿਹੜਾ ਵੈਕਸੀਨੇਸ਼ਨ ਦਾ ਪਹਿਲਾ ਡੋਜ਼ ਜਿਹੜੀ ਉਹ ਲੱਗ ਜਾਣੀ ਆ। ਮੋਡਰਨਾ ਅਤੇ ਚਾਹੇ ਜਿਹੜੀ ਫਾਈਜ਼ਰ ਦੀ, ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਵੀ ਅਵੇਲੇਬਲ ਹੋਊਗੀ ਜਿੱਥੇ ਤੁਸੀਂ ਜਾ ਰਹੇ ਆ ਵੀ ਉਹ ਤੁਹਾਨੂੰ ਫਿਰ ਉਹ ਲਾ ਦਿੱਤੀ ਜਾਊਗੀ ਅਤੇ ਤਕਰੀਬਨ 3 ਹਫ਼ਤੇ ਜਾਂ 4 ਹਫ਼ਤੇ ਬਾਅਦ ਜਿਹੜੀ ਆ ਦੂਜੀ ਡੋਜ਼ ਵੀ ਜਿਹੜੀ ਉਹ ਹੋਊਗੀ। ਡਿਪੈਂਡ ਕਰਦਾ ਵੀ ਤੁਹਾਡੇ ਮੋਡਰਨਾ ਦੀ ਲੱਗ ਰਹੀ ਆ ਜਾਂ ਫਾਈਜ਼ਰ ਵਾਲੀ। ਸੋ ਉਹ ਵੀ ਨਾਲ ਦੇ ਨਾਲ ਜਿਹੜਾ ਉਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ ਆ। ਜਿੰਨੇ ਜ਼ਿਆਦਾ ਲੋਕ ਜਿੰਨੀ ਜਲਦੀ ਵੈਕਸੀਨੇਸ਼ਨ ਜਿਹੜੀ ਉਹ ਲਵਾਉਣਗੇ ਉਨੀ ਜਲਦੀ ਆਪਾਂ ਨੋਰਮਲਸੀ ਦੇ ਨੋਰਮਲ ਵੱਲ ਨੂੰ ਜਿਹੜਾ ਉਹ ਵੱਧ ਸਕਾਂਗੇ। ਜੀ, ਕਰੋਨਾ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਯੂਕੇ ਦੇ ਵਿੱਚ ਇੱਕ ਨਵਾਂ ਵੇਰੀਐਂਟ B.1.1.7 ਕਰਕੇ ਡਿਟੈਕਟ ਹੋਇਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਕਰੋਨਾ ਫੈਲਾਉਂਦਾ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ 452R ਵੇਰੀਐਂਟ ਇਹ ਲੋਕਲੀ ਇੱਥੇ ਸੈਨੋਜ਼ੇ ਦੇ ਵਿੱਚ ਜਿਹੜਾ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਕਹਿੰਦੇ ਵੀ ਸਭ ਤੋਂ ਜ਼ਿਆਦਾ ਆਊਟਬ੍ਰੇਕ ਇਸ ਨੇ ਕੀਤਾ ਹੈਗਾ ਸੈਨੋਜ਼ੇ ਕਾਈਜ਼ਰ ਪਰਮਾਨੈਂਟ ਹਸਪੀਟਲ ਤੋਂ। ਅਤੇ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਹਸਪੀਟਲ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਸੈਨੋਜ਼ੇ ਮੈਡੀਕਲ ਸੈਂਟਰ ਆ, ਉੱਥੋਂ ਦੋ ਤੋਂ ਜ਼ਿਆਦਾ ਹੋਇਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਖਬਰਾਂ ਕੀਤੀਆਂ ਸੀ ਕਿਸ ਤਰ੍ਹਾਂ ਕ੍ਰਿਸਮਸ ਦਿਨ ਵਾਲੇ ਜਿਹੜਾ ਹੈਗਾ ਆ ਉਸ ਦਿਨ ਇੱਕ ਬੰਦੇ ਤੋਂ ਹੀ ਜਿਹੜਾ ਆ ਕਹਿੰਦੇ ਸੀ ਵੀ 90 ਦੇ ਕਰੀਬ ਜਿਹੜੇ ਆ ਕਰੋਨਾ ਵਾਇਰਸ ਲੋਕਾਂ ਨੂੰ ਫੈਲਿਆ ਕਾਈਜ਼ਰ ਹਸਪੀਟਲ ਦੇ ਵਿੱਚ ਜਿਹੜਾ ਸੈਨੋਜ਼ੇ ਦਾ। ਸੋ ਸੈਨੋਜ਼ੇ ਕਾਈਜ਼ਰ ਹਸਪੀਟਲ ਅਤੇ ਸੈਨੋਜ਼ੇ ਮੈਡੀਕਲ ਸੈਂਟਰ ਇੱਥੇ ਵੇਰੀਐਂਟ ਪਾਇਆ ਗਿਆ 452R। ਇਸ ਤੋਂ ਬਿਨਾਂ ਲਾਸ ਐਂਜਲਸ ਦੇ ਵਿੱਚ ਹੰਬਲ ਲੇਕ, ਲਾਸ ਐਂਜਲਸ, ਮੋਨਰੇ, ਔਰੇਂਜ ਰਿਵਰ ਸਾਈਡ ਇਸ ਏਰੀਏ ਦੇ ਵਿੱਚ ਵੀ ਇਹ ਵੇਰੀਐਂਟ ਪਾਇਆ ਗਿਆ ਆ। ਸੋ ਇਹ ਕਹਿੰਦੇ ਵੀ ਇੰਨਾ ਜ਼ਿਆਦਾ ਖਤਰਨਾਕ ਤਾਂ ਨਹੀਂ ਪਰ ਇਹ ਫੈਲਦਾ ਬਹੁਤ ਜ਼ਿਆਦਾ ਆ। ਅਤੇ ਦੂਸਰੇ ਨੰਬਰ 'ਤੇ ਜਿਸ ਤਰ੍ਹਾਂ ਕਰੋਨਾ ਦੀ ਗੱਲ ਕਰਦੇ ਹਾਂ, ਲਾਸ ਐਂਜਲਸ ਏਰੀਆ ਜਿਹੜਾ ਆ ਬਹੁਤ ਜ਼ਿਆਦਾ ਪ੍ਰਭਾਵਿਤ ਆ ਪੂਰੇ USA ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਹੁੰਦੇ ਸੀ ਵੀ ਨਿਊਯਾਰਕ 'ਚ ਹੋ ਰਿਹਾ, ਹੁਣ ਲਾਸ ਐਂਜਲਸ ਕਾਊਂਟੀ 'ਚ ਹੋ ਰਿਹਾ। ਲਾਸ ਐਂਜਲਸ ਏਰੀਏ ਦੇ ਵਿੱਚ ਕਾਊਂਟੀ ਏਰੀਏ 'ਚ 1 ਮਿਲੀਅਨ ਲੋਕ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਦੇਖੋ ਇਹ ਬਹੁਤ ਵੱਡੀ ਗਿਣਤੀ ਆ। ਜੀ ਬਿਲਕੁਲ, ਇਹ ਪਹਿਲਾ ਜਿਹੜਾ ਸ਼ਹਿਰ ਬਣਿਆ ਜਿੱਥੇ ਮਿਲੀਅਨ ਤੋਂ ਉੱਤੇ ਜਿਹੜਾ ਆંકੜਾ ਆ ਉਹ ਟੱਪ ਗਿਆ ਆ। ਕਰੋਨਾ ਵਾਇਰਸ ਦੇ ਡਰ ਤੋਂ ਕੈਲੀਫੋਰਨੀਆ ਦਾ ਇੱਕ ਰਹਿਣ ਵਾਲਾ ਬੰਦਾ ਜਿਹੜਾ ਆ ਉਹ ਹਰਜੋਤ ਸਿੰਘ ਜੀ ਸ਼ਿਕਾਗੋ ਦੇ ਓਹਾਇਰ ਏਅਰਪੋਰਟ ਦੇ ਵਿੱਚ 3 ਮਹੀਨੇ ਤੱਕ ਰਹਿੰਦਾ ਰਿਹਾ। ਕੋਵਿਡ ਤੋਂ ਕਹਿੰਦੇ ਵੀ ਇੰਨਾ ਡਰਿਆ ਸੀਗਾ ਵੀ ਉਹ ਕਹਿੰਦਾ ਮੈਂ ਨਹੀਂ ਫਲਾਈ ਕਰਦਾ। ਅਦਿੱਤਿਆ ਸਿੰਘ ਨਾਂ ਦਾ 36 ਸਾਲਾਂ ਦਾ ਇਹ ਬੰਦਾ ਆ, 3 ਮਹੀਨੇ ਜਿਹੜਾ ਆ ਉੱਥੇ ਰਿਹਾ ਅਤੇ ਹੁਣ ਉਸ ਨੂੰ ਕਹਿੰਦੇ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। 3 ਮਹੀਨੇ ਜਿਹੜਾ ਆ ਉਹ ਕਹਿੰਦੇ ਵੀ ਸਿਕਿਉਰਿਟੀ ਜ਼ੋਨਸ ਦੇ ਵਿੱਚ ਹੀ ਜਿਹੜਾ ਆ ਉਹ ਰਹਿੰਦਾ ਰਿਹਾ। ਅਤੇ ਫਿਰ ਬਾਅਦ ਦੇ ਵਿੱਚ 2 ਯੂਨਾਈਟਿਡ ਏਅਰਲਾਈਨਸ ਦੇ ਇੰਪਲੋਈਜ਼ ਨੇ ਜਿਹੜਾ ਬੀਤੇ ਸ਼ਨੀਚਰਵਾਰ ਨੂੰ ਉਸ ਨੂੰ ਕਨਫਰੰਟ ਕੀਤਾ, ਗੱਲਬਾਤ ਕੀਤੀ ਅਤੇ ਪੁੱਛਿਆ ਕੀ ਤੇਰਾ ਸਟੇਟਸ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਹਿੰਦੇ ਆ ਵੀ ਉਹ ਪਤਾ ਲੱਗਾ ਵੀ ਇਹ ਤਾਂ ਇੰਨੇ ਚਿਰ ਤੋਂ ਇੱਥੇ ਹੀ ਰੁਕਿਆ ਹੋਇਆ ਸੀਗਾ, ਟਰੈਵਲ ਨਹੀਂ ਸੀ ਕਰਨਾ ਚਾਹੁੰਦਾ ਵੀ ਕਿਤੇ ਮੈਨੂੰ ਉਸ ਦੌਰਾਨ ਜਿਹੜਾ ਉਹ ਕੋਵਿਡ ਨਾ ਹੋ ਜਾਵੇ। ਸੋ ਇਹ ਚੀਜ਼ ਜਿਹੜੀ ਇਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਹ ਵਾਪਰੀ ਆ। ਲਾਸ ਐਂਜਲਸ ਔਰੇਂਜ ਜਿਹੜਾ ਸ਼ਹਿਰ ਹੈਗਾ ਕੈਲੀਫੋਰਨੀਆ ਦੇ ਵਿੱਚ, ਉੱਥੇ ਦਾ ਜਿਹੜਾ ਇਹ ਰਹਿਣ ਵਾਲਾ ਆ, ਉਹਦੇ ਜਿਹੜੇ ਡਿਫੈਂਸ ਅਟਰਨੀ ਨੇ ਜਿਹੜਾ ਉਹ ਦੱਸਿਆ ਹੈਗਾ ਆ। ਪ੍ਰੋਸੀਕਿਊਟਰਸ ਨੇ ਇਸ ਦੇ ਉੱਤੇ ਫੈਲਨੀ ਕ੍ਰਿਮੀਨਲ ਟ੍ਰੈਸਪਾਸਿੰਗ ਟੂ ਰਿਸਟ੍ਰਿਕਟਡ ਏਰੀਆ ਆਫ ਐਨ ਏਅਰਪੋਰਟ ਅਤੇ ਮਿਸਡਿਮੀਨਰ ਥੈਫਟ ਦੇ ਜਿਹੜੇ ਚਾਰਜਿਸ ਆ ਉਹ ਲਾਏ ਆ। ਉਸ ਦੇ ਵਕੀਲ ਨੇ ਕਿਹਾ ਵੀ ਇਹ ਬੜੇ ਸ਼ੌਕਿੰਗ ਆ ਵੀ ਇੰਨੇ ਜਿਹੜੇ ਚਾਰਜਿਸ ਆ ਇਸ ਦੇ ਉੱਤੇ ਲਾ ਦਿੱਤੇ ਗਏ ਹੈਗੇ ਆ ਅਤੇ ਰਾਈਟ ਨਾਓ $10,000 ਦੇ ਉੱਤੇ ਜਿਹੜੀ ਉਸ ਦੀ ਬੇਲ ਰੱਖੀ ਗਈ ਹੈਗੀ ਆ। ਜੀ, ਅਗਲੀ ਖਬਰ ਵਿੱਚ ਚਲੀਏ ਜਿਹੜੀ ਕੀਸਟੋਨ XL ਪਾਈਪਲਾਈਨ ਦੇ ਪ੍ਰੋਜੈਕਟ ਨੂੰ ਲੈ ਕੇ ਆ। ਕੈਨੇਡਾ ਦੀ ਸਰਕਾਰ ਨੂੰ ਪਹਿਲੇ ਦਿਨ ਹੀ
ਜੋ ਬਾਈਡਨ ਹੁਣੀ ਵੱਡਾ ਝਟਕਾ ਦੇਣ ਜਾ ਰਹੇ ਆ। $8 ਬਿਲੀਅਨ ਦਾ ਜਿਹੜਾ ਇਹ ਪ੍ਰੋਜੈਕਟ ਆ, ਇਸ ਨੂੰ ਪਹਿਲੇ ਦਿਨ ਹੀ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਕੈਂਸਲ ਕਰ ਸਕਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਬਰਨੀ ਸੈਂਡਰਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕੀਸਟੋਨ ਪਾਈਪਲਾਈਨ ਦਾ ਪ੍ਰੋਜੈਕਟ ਆ, ਇਹ ਅਲਬਰਟਾ ਤੋਂ USA ਨੂੰ ਪਾਈਪ ਜਿਹੜੀ ਲਿਆਣੀ ਸੀ, ਜਿਹਦੇ ਵਿੱਚ ਜਿਹੜੇ ਆਇਲ ਸੈਂਡਸ ਅਲਬਰਟਾ ਦੇ ਵਿੱਚ ਆ ਉਸ ਨੂੰ ਆਇਲ 'ਚ ਕਨਵਰਟ ਕਰਕੇ ਜਿਹੜਾ USA 'ਚ ਲੈ ਕੇ ਆਉਣਾ ਸੀ। ਅਤੇ ਬਰਨੀ ਸੈਂਡਰਸ ਨੇ ਕਿਹਾ ਵੀ ਪਹਿਲੇ ਦਿਨ ਤੋਂ ਹੀ ਇਹ ਡਿਜ਼ਾਸਟਰ ਸੀਗਾ ਅਤੇ ਇਹ ਜੇ ਪ੍ਰੋਜੈਕਟ ਨੂੰ ਕੈਂਸਲ ਕੀਤਾ ਜਾਂਦਾ ਆ ਅਤੇ ਬਹੁਤ ਵਧੀਆ ਗੱਲ ਆ। ਇਹ ਥ੍ਰੈਟ ਹੈਗੀ ਆ ਕਲਾਈਮੇਟ ਚੇਂਜ ਨੂੰ ਅਤੇ ਹੋਰ ਸਾਡੇ ਪਲੈਨਟ ਨੂੰ। TC ਐਨਰਜੀ ਕੰਪਨੀ ਜਿਹੜੀ ਆ ਉਹ ਇਸ ਪ੍ਰੋਜੈਕਟ ਨੂੰ ਰਨ ਕਰ ਰਹੀ ਸੀ। ਇਹਨਾਂ ਨੇ ਪਹਿਲਾਂ ਲਾਸੂਟ ਫਾਈਲ ਕੀਤਾ ਸੀ US ਗਵਰਨਮੈਂਟ ਦੇ ਅਗੇਂਸਟ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣ ਗਏ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪਣਾ ਲਾਸੂਟ ਸੀ ਉਹ US ਗਵਰਨਮੈਂਟ ਦੇ ਅਗੇਂਸਟ ਵਿਦਡਰਾ ਕਰ ਲਿਆ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਸੀ ਉਹ ਇਸ ਪ੍ਰੋਜੈਕਟ ਦੇ ਹੱਕ ਦੇ ਵਿੱਚ ਸੀ। ਕੈਨੇਡਾ ਦੀ ਸਾਰੀ ਸਰਕਾਰ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਅਤੇ ਅਲਬਰਟਾ ਦੇ ਜੇਸਨ ਕੈਨੀ ਜਿਹੜੇ ਆ ਉਹ ਬਹੁਤ ਇਸ ਪ੍ਰੋਜੈਕਟ 'ਤੇ ਆਸਾਂ ਲਾਈ ਬੈਠੇ ਸੀ। ਈਵਨ ਦੋ ਬਹੁਤ ਸਾਰੇ ਜਿਹੜੇ ਨੇਟਿਵ ਇੰਡੀਅਨਸ ਆ ਉਹਨਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਇਸ ਪ੍ਰੋਜੈਕਟ ਦਾ ਵਿਰੋਧ ਵੀ ਬਹੁਤ ਕੀਤਾ ਸੀ ਵੀ ਤੁਸੀਂ ਸਾਡੀ ਜ਼ਮੀਨਾਂ ਦੇ ਉੱਤੇ ਦੀ ਜਿਹੜਾ ਇਹ ਖਰਾਬ ਕਰਨ ਜਾ ਰਹੇ ਆ, ਜੇ ਕਿਤੇ ਪਾਈਪ ਬਰਸਟ ਹੋ ਜਾਂਦਾ ਆ ਅਤੇ ਪੂਰਾ ਇਨਵਾਇਰਮੈਂਟ ਜਿਹੜਾ ਖਰਾਬ ਹੋਊਗਾ। ਸੋ ਹੁਣ ਦੇਖਦੇ ਹਾਂ ਵੀ ਸੱਚਮੁੱਚ ਹੀ ਉਹ ਪਹਿਲੇ ਦਿਨ ਇਸ ਐਗਜ਼ੀਕਿਊਟਿਵ ਆਰਡਰ ਦੇ ਰਾਹੀਂ $8 ਬਿਲੀਅਨ ਦੇ ਪ੍ਰੋਜੈਕਟ ਨੂੰ ਕੈਂਸਲ ਕਰਨਗੇ ਜਾਂ ਉਸ ਦੀ ਵੇਟ ਕਰਨਗੇ, ਕਿਉਂਕਿ ਕੈਨੇਡਾ ਦੇ ਜਿਹੜੇ ਅੰਬੈਸਡਰ ਆ US ਨੂੰ ਉਹਨਾਂ ਨੇ ਇਹ ਕਿਹਾ ਵੀ ਜੋ ਬਾਈਡਨ ਨੂੰ ਇੱਕ ਵਾਰੀ ਫਿਰ ਇਸ ਪ੍ਰੋਜੈਕਟ 'ਤੇ ਸੋਚਣਾ ਚਾਹੀਦਾ ਹੈ। ਜੀ ਬਿਲਕੁਲ, ਓਬਾਮਾ ਕਾਰਜਕਾਲ ਦੇ ਦੌਰਾਨ ਵੀ ਇਸ ਦੇ ਉੱਤੇ ਰੋਕ ਸੀਗੀ, ਫਿਰ ਟਰੰਪ ਕਾਰਜਕਾਲ ਦੇ ਵਿੱਚ ਇਸ ਨੂੰ ਹਰੀ ਝੰਡੀ ਮਿਲੀ ਅਤੇ ਹੁਣ ਲੱਗਦਾ ਹੈ ਜੀ ਇਸ ਨੂੰ ਫਿਰ ਲਾਲ ਝੰਡੀ ਜਿਹੜੀ ਉਹ ਦਿਖਾਉਣ ਜਾ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਫਲੋਰੀਡਾ ਦੀ ਡਾਟਾ ਸਾਇੰਟਿਸਟ ਜਿਸ ਨੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਸੀਗੇ ਵੀ ਜਿਹੜੇ ਸਟੇਟ ਅਫੀਸ਼ੀਅਲਸ ਆ ਉਹਨਾਂ ਨੇ ਇਸ ਲਈ ਉਸ ਨੂੰ ਨੌਕਰੀ ਤੋਂ ਲਾਹ ਦਿੱਤਾ ਸੀਗਾ ਵੀ ਕਿਉਂਕਿ ਉਹਨਾਂ ਨੇ ਇਸ ਨੂੰ ਕਰੋਨਾ ਵਾਇਰਸ ਦੇ ਨੰਬਰ ਚੇਂਜ ਕਰਨ ਨੂੰ ਕਿਹਾ, ਮੈਂ ਕਿਤੇ ਨਹੀਂ, ਅਤੇ ਫਿਰ ਕਹਿੰਦੇ ਆ ਵੀ ਬਾਅਦ ਦੇ ਵਿੱਚ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਰਿਬੈਕਾ ਜੋਨਸ ਨਾਂ ਦੀ ਇਸ ਬੀਬੀ ਦੇ ਬਾਅਦ ਦੇ ਵਿੱਚ ਪਿਛਲੇ ਮਹੀਨੇ ਪਿਛਲੇ ਕੁਛ ਹਫ਼ਤੇ ਪਹਿਲਾਂ ਘਰੇ ਛਾਪਾਮਾਰੀ ਵੀ ਜਿਹੜੀ ਉਹ ਹੋਈ ਸੀ ਅਤੇ ਹੁਣ ਉਹ ਕਹਿ ਰਹੀ ਆ ਵੀ ਮੈਂ ਆਪਣੇ ਆਪ ਨੂੰ ਜਿਹੜਾ ਆ ਉਹ ਆਤਮ ਸਮਰਪਣ ਜਿਹੜੀ ਉਹ ਕਰਨ ਜਾ ਰਹੀ ਹਾਂ ਫਲੋਰੀਡਾ ਪੁਲਿਸ ਦੇ ਸਾਹਮਣੇ। ਸੋ ਲਿਓਨ ਕਾਉਂਟੀ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਉਸ ਟਾਈਮ ਦੇ ਉੱਤੇ ਰਹਿ ਕੇ ਆਈ ਸੀ, ਪਰ ਬਾਅਦ ਦੇ ਵਿੱਚ ਜਿਹੜੀ ਉਸ ਨੇ ਕਿਹਾ ਸੀਗਾ ਵੀ ਹੁਣ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਉਹਨਾਂ ਦੀ ਸੁਰੱਖਿਆ ਦੇ ਲਈ ਖੁਦ ਨੂੰ ਜਿਹੜਾ ਆ ਉਹ ਟਰਨ ਇਨ ਜਿਹੜਾ ਉਹ ਕਰਨ ਜਾ ਰਹੀ ਹਾਂ ਅਤੇ ਕਹਿੰਦੇ ਮੈਂ ਹਰ ਇੱਕ ਆ ਰਹੀ ਚੁਣੌਤੀ ਲੜਾਈ ਦੇ ਲਈ ਉਹ ਤਿਆਰ ਹਾਂ ਅਤੇ ਹੁਣ ਉਹ ਫਲੋਰੀਡਾ ਪੁਲਿਸ ਨੂੰ ਆਪਣੇ ਆਪ ਨੂੰ ਉਸਨੇ ਆਤਮ ਸਮਰਪਣ ਜਿਹੜਾ ਕਹਿੰਦੇ ਉਹ ਕਰਤਾ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕਹਿੰਦੇ ਵੀ ਪੈਸਾ ਜਾਂ ਇਨਕਮ ਪਤਾ ਨਹੀਂ ਲੱਗਦਾ, ਕਿਹੜੇ ਵੇਲੇ ਬੰਦਾ ਉੱਪਰ ਆ ਕਿਹੜੇ ਵੇਲੇ ਅਸਮਾਨੋਂ ਥੱਲੇ ਡਿੱਗ ਪਊਗਾ। ਸੈਨੋਜ਼ੇ ਕਿਸੇ ਟਾਈਮ ਦੇ ਉੱਤੇ ਪੂਰੇ USA ਦੇ ਵਿੱਚ ਜਿਹੜੀ ਰੈਂਟਲ ਜਿਹੜਾ ਰੈਂਟ ਸੀ ਅਪਾਰਟਮੈਂਟ ਦਾ ਜਾਂ ਘਰਾਂ ਦਾ ਇੰਨਾ ਜ਼ਿਆਦਾ ਸੀ, ਬੰਦੇ ਜਿੱਦਾਂ ਇੱਕ ਤਰ੍ਹਾਂ ਦੇ ਨਾਲ ਘਬਰਾਉਂਦੇ ਸੀ ਬਹੁਤ। ਇੱਕ ਬੈਡਰੂਮ $2500 $2600 ਨੂੰ ਸੀ। ਅੱਜ ਜਿਹੜਾ ਨਵੇਂ ਸਰਵੇ ਆਇਆ ਹੈਗਾ ਆ ਉਹਦੇ ਮੁਤਾਬਕ ਪੂਰੇ USA ਦੇ ਵਿੱਚ ਸੈਨੋਜ਼ੇ ਜਿਹੜਾ ਸ਼ਹਿਰ ਇੱਦਾਂ ਦਾ ਆ ਜਿੱਥੇ ਕਹਿੰਦੇ ਪਈ 13.7% ਰੈਂਟ ਜਿਹੜੇ ਆ ਡਿਗੇ ਹੈਗੇ ਆ। ਉਸ ਤੋਂ ਬਾਅਦ ਨਿਊਯਾਰਕ ਦੇ ਵਿੱਚ 11.7% ਡਿਗੇ ਆ। ਸੈਨ ਫਰਾਂਸਿਸਕੋ ਦੇ ਵਿੱਚ 9.4% ਜਿਹੜੇ ਰੈਂਟ ਡਿਗੇ ਹੈਗੇ ਆ। ਪਰ ਇਹ ਦੇਖੋ ਵੀ ਇੱਦਾਂ ਦੇ ਸ਼ਹਿਰ 'ਚ ਡਿਗੇ ਆ, ਪਰ ਕਈ ਏਰੀਏ 'ਚ ਰੈਂਟ ਚੜ੍ਹੇ ਵੀ ਬਹੁਤ ਆ। ਇਨਲੈਂਡ ਇੰਪਾਇਰ ਜਿਹੜਾ ਲਾਸ ਐਂਜਲਸ ਵਾਲਾ ਏਰੀਆ ਹੈ ਉੱਥੇ 8% ਰੈਂਟ ਇਨਕਰੀਜ਼ ਹੋਏ ਆ। ਉਸ ਤੋਂ ਬਾਅਦ ਨੰਬਰ 2 ਪੂਰੇ USA ਦੇ ਵਿੱਚ ਸੈਕਰਾਮੈਂਟੋ ਦੇ ਵਿੱਚ 6% ਰੈਂਟ ਇਨਕਰੀਜ਼ ਹੋਏ ਆ। ਇਸੇ ਤਰ੍ਹਾਂ ਉੱਥੇ ਜਿਹੜੀਆਂ ਪ੍ਰਾਈਸਾਂ ਵੀ ਜਿਹੜੀਆਂ ਘਰਾਂ ਦੀਆਂ ਇਨਕਰੀਜ਼ ਹੋਈਆਂ ਹੈਗੀਆਂ। ਜ਼ੰਪਰ ਨਾਮ ਦੀ ਇਹ ਜਿਹੜੀ ਕੰਪਨੀ ਆ ਉਹਨਾਂ ਨੇ ਸਰਵੇ ਕੀਤਾ, ਕਹਿੰਦੇ ਪਈ ਕਈ ਏਰੀਏ ਦੇ ਵਿੱਚ ਤਾਂ ਜਿਸ ਤਰ੍ਹਾਂ ਓਕਲੈਂਡ ਆ 24% ਤੱਕ ਰੈਂਟਲ ਮਾਰਕੀਟ ਜਿਹੜੀ ਡਾਊਨ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਸਿਆਟਲ 'ਚ 20.6%, ਨਿਊਯਾਰਕ 'ਚ 19.7%, ਸੈਨੋਜ਼ੇ ਦੇ ਵਿੱਚ 14.7%, ਇੰਨੀ ਜਿਹੜੀ ਆ ਡਾਊਨ ਜਾ ਰਹੀ ਹੈਗੀ ਆ। ਸੋ ਇੱਕ ਸਾਲ ਦੇ ਵਿੱਚ ਉੱਪਰ ਥੱਲੇ ਜਿਹੜਾ ਹੋ ਗਿਆ ਇੰਨਾ, ਦੇਖੋ ਵੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਬਣ ਜਾਣਾ ਆ।
ਜੀ ਬਿਲਕੁਲ। ਸਮਾਂ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਤੁਹਾਨੂੰ ਸ਼ਾਮ ਦੇ ਜਿਹੜੇ ਅਪਡੇਟ ਅਮਰੀਕਾ ਦੇ ਜਿਹੜੇ ਬੁਲੇਟਿਨ ਹਾਊਸ ਦੇ ਵਿੱਚ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ, ਫਿਰ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗੁਰਬਾਣੀ ਦੇ ਜਿਹੜੇ ਉਹ ਪ੍ਰੋਗਰਾਮ, ਉਹ ਸਮਾਗਮ ਜਿਹੜੇ ਸ਼ਾਮ ਦੇ ਉਹ ਪੇਸ਼ ਕਰਾਂਗੇ। ਅਤੇ ਉਸ ਤੋਂ ਉਪਰੰਤ ਜਿਹੜਾ ਸ਼ਾਮ ਨੂੰ 7:30 ਵਜੇ ਫਿਰ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8 ਵਜੇ ਸਿੱਖ ਇਤਿਹਾਸ ਸਿੱਖ ਤਵਾਰੀਖ, 8:30 ਵਜੇ ਬਲਤੇਜ ਪੰਨੂ ਹੁਣਾਂ ਦੇ ਨਾਲ ਜਿਹੜਾ ਆਪਾਂ ਜੁੜਾਂਗੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਲਈ। ਅਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।